ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ TV 84 ਦੇ ਸਾਰੇ ਦਰਸ਼ਕਾਂ ਦਾ ਇਸ ਇਵੈਂਟ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਪਾਕਿਸਤਾਨ ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਹੋਣ ਜਾ ਰਿਹਾ ਹੈ। ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਹੈ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੀ ਸੰਸਥਾ ਵੱਲੋਂ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਨੂੰ ਆਜ਼ਾਦ ਹੋਇਆਂ 72 ਵਰ੍ਹੇ ਬੀਤ ਚੁੱਕੇ ਹਨ। ਇਸ ਨੂੰ ਆਜ਼ਾਦ ਕਰਾਉਣ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਚੰਗੀ ਸੋਚ ਅਤੇ ਸਿਆਣਪ ਸੀ। ਅਸੀਂ ਪਾਕਿਸਤਾਨ ਦੀ ਆਵਾਮ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਇਸ ਦੇ ਉਲਟ ਜਿਸ ਤਰ੍ਹਾਂ ਕਿ ਸਿੱਖ ਕੌਮ ਦੀ ਜੋ ਨਿਕੰਮੀ ਲੀਡਰਸ਼ਿਪ ਸੀ, ਜਿਨ੍ਹਾਂ ਨੇ ਨਹਿਰੂ ਅਤੇ ਗਾਂਧੀ ਦੇ ਝਾਂਸੇ ਵਿੱਚ ਆ ਕੇ ਆਪਣਾ ਮੁਲਕ ਨਹੀਂ ਬਣਾਇਆ, ਉਹਨਾਂ ਨੇ ਭਾਰਤ ਨਾਲ ਰਹਿਣ ਦਾ ਫੈਸਲਾ ਕਰ ਲਿਆ। ਅਸੀਂ ਦੁਆ ਕਰਦੇ ਹਾਂ ਕਿ ਜੋ ਪਾਕਿਸਤਾਨ ਦੀ ਆਵਾਮ ਹੈ, ਜੋ ਪਾਕਿਸਤਾਨ ਹੈ, ਉਹ ਇਸੇ ਤਰ੍ਹਾਂ ਹੀ ਖੁਸ਼ਹਾਲ ਅਤੇ ਤਰੱਕੀਆਂ ਕਰਦਾ ਰਹੇ। ਔਰ ਅਸੀਂ ਪਾਕਿਸਤਾਨ ਤੋਂ ਇਹ ਵੀ ਆਸ ਕਰਦੇ ਹਾਂ ਕਿ ਜੋ ਸਿੱਖਾਂ ਦਾ ਜੋ ਆਪਣਾ ਕੌਮੀ ਘਰ ਹੈ, ਉਸ ਨੂੰ ਬਣਾਉਣ ਵਿੱਚ ਪਾਕਿਸਤਾਨ ਸਾਡੀ ਵੱਧ ਤੋਂ ਵੱਧ ਮਦਦ ਕਰੇ। ਔਰ ਜੋ ਭਾਰਤ ਦੇ ਕਬਜ਼ੇ ਵਿੱਚ ਜੋ ਘੱਟ ਗਿਣਤੀਆਂ ਹਨ, ਜਿਸ ਤਰ੍ਹਾਂ ਕਿ ਸਿੱਖ, ਮੁਸਲਮਾਨ, ਈਸਾਈ, ਦਲਿਤ ਔਰ ਕਸ਼ਮੀਰੀ, ਉਹਨਾਂ ਨੂੰ ਆਜ਼ਾਦ ਕਰਾਉਣ ਵਿੱਚ ਪਾਕਿਸਤਾਨ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੇ। ਅਸੀਂ ਫਿਰ ਦੁਬਾਰਾ ਪਾਕਿਸਤਾਨ ਦੀ ਆਵਾਮ ਨੂੰ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਥੋੜ੍ਹੇ ਹੀ ਪਲਾਂ ਵਿੱਚ ਇਹ ਜਸ਼ਨ ਸ਼ੁਰੂ ਹੋ ਜਾਏਗਾ। ਅਸੀਂ ਇਸ ਜਸ਼ਨ ਦੇ ਦੌਰਾਨ ਜੋ ਵੱਖ-ਵੱਖ ਬੁਲਾਰੇ ਹਨ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਵਿੱਚ ਖਾਸ ਤੌਰ 'ਤੇ ਖਾਲਿਸਤਾਨ ਦੇ ਅਫੇਅਰ ਸੈਂਟਰ ਡਾਕਟਰ ਅਮਰਜੀਤ ਸਿੰਘ ਜੀ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਬਣੇ ਰਹਿਣਾ। ਮੈਂ ਹਾਂ ਨੀਲਮ ਕੌਰ TV 84 ਦੇ ਨਾਲ। ਥੈਂਕ ਯੂ ਸੋ ਮਚ। पाकिस्तान जीवे 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 पाकिस्तान। Thank you. What a wonderful show, what a wonderful evening, beautiful people. I wanted to thank Raja Razak this evening for putting this show together and bringing us all in this park to enjoy with family and friends. We have kids here. I see them very excited. I see them running around, and we're really fortunate to be here today. So we'll have a few messages from the community members at this time, but before that I would like Raja Razak to come on the podium and express himself about this event and what do you think about it? Auzu billahi minash shaitanir rajeem. Bismillahir rahmanir rahim.
मेरी तरफ से सबको पाकिस्तान का यौम आज़ादी मुबारक। ये हमारी खुशकिस्मती है कि आज हम एक बहुत ही खूबसूरत पार्क में पाकिस्तान का जश्न मना रहे हैं और पाकिस्तान के तकरीबन हर कोने से अल्हम्दुलिल्लाह लोग यहाँ पे मौजूद हैं। और उसके साथ साथ मैं खुसूसन हमारे सिख भाई हैं डॉक्टर अमरजीत सिंह जो खालिस्तान तहरीक के रूरवा हैं, उनकी क़यादत में उनके दोस्तों ने भी शिरकत की और हर साल बल्कि हमारे प्रोग्रामों में हमारी खुशियों में शिरकत करते हैं। और यही एक यूनिटी का बड़ा अच्छा पैगाम है कि हम सारे अपने अच्छे दिन जो है वो मिल के मनाते हैं। और यहाँ पे जितने भी मेरे दोस्त आए हैं मैं सबका बहुत मशहूर हूँ कि आज आपने परेड पे भी टाइम दिया। यकीनन गर्मी भी बहुत ज़्यादा थी, आप लोग थके हुए भी हैं, मगर इसके बावजूद आज आप हमारे इस प्रोग्राम में आए हैं और इंशाल्लाह हम कोशिश करेंगे कि जो थकावट आप वहाँ पे बर्दाश्त करके आए हैं उतनी आपको रिलैक्स करके भेजें। ਭਾਈ ਸਾਹਿਬ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਤੁਹਾਡੇ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਭੈਣ ਭਾਈਆਂ ਨੂੰ? ਥੈਂਕ ਯੂ ਵੈਰੀ ਮਚ। ਪਹਿਲੇ ਤੇ ਤੁਹਾਡਾ ਸ਼ੁਕਰੀਆ ਕਿ ਤੁਹਾਡੇ ਟੀਵੀ ਦੇ ਵਿਸਾਤ ਦੇ ਨਾਲ TV 84 ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ। ਅੱਜ ਪਾਕਿਸਤਾਨ ਦਾ ਇੱਕ ਬਹੁਤ ਬੜਾ ਡੇ ਹੈ ਜਿਹਦੇ ਉੱਤੇ ਮੈਡੀਸਨ ਜਿਹੜਾ ਐਵੀਨਿਊ ਹੈ ਉਹਦੇ ਉੱਤੇ ਅੱਜ ਪਾਕਿਸਤਾਨੀ ਪਰੇਡ ਹੋਈ ਹੈ ਔਰ ਉਸ ਤੋਂ ਬਾਅਦ ਇੱਕ ਮਿਊਜ਼ੀਕਲ ਪ੍ਰੋਗਰਾਮ ਹੋਇਆ। ਇਹਦੇ ਵਿੱਚ ਬੇਸਿਕਲੀ ਮਕਸਦ ਇਹ ਸੀ ਕਿ ਪਾਕਿਸਤਾਨ ਦਾ ਇਮੇਜ ਜਿਹੜਾ ਸੌਫਟ ਇਮੇਜ ਹੈ ਉਹ ਪੂਰੀ ਦੁਨੀਆ ਦੇ ਵਿੱਚ ਦੱਸਣਾ ਕਿ ਪਾਕਿਸਤਾਨੀ ਕਮਿਊਨਿਟੀ ਜਿਹੜੀ ਹੈ ਉਹ ਵਾਈਬਰੈਂਟ ਹੈ ਔਰ ਉਹ ਪੀਸ ਕੀਪਿੰਗ ਹੈ ਔਰ ਉਹ ਇਸ ਚੀਜ਼ 'ਤੇ ਬਿਲੀਵ ਰੱਖਦੀ ਹੈ ਕਿ ਜਿਹੜਾ ਕਲਚਰ ਸਾਡਾ ਜਿਹੜਾ ਸਾਊਥ ਏਸ਼ੀਅਨ ਕਲਚਰ ਔਰ ਸਾਡੀ ਜਿਹੜੀ ਰਵਾਇਤ ਜਿਹੜੀਆਂ ਨੇ ਉਹ ਅਸੀਂ ਉਹਨੂੰ ਸ਼ੇਅਰ ਕਰਕੇ ਅਸੀਂ ਇੱਕ ਅਮਨ ਪੈਦਾ ਕਰਨ ਵਾਲੀ ਕਮਿਊਨਿਟੀ ਹੈ। ਅਸੀਂ ਉਹ ਕਮਿਊਨਿਟੀ ਨਹੀਂ ਇੱਕ ਟੈਰਰਿਸਟ ਨਹੀਂ ਬਲਕਿ ਅਸੀਂ ਅਮਨ ਪਸੰਦ ਲੋਕ ਹਾਂ। ਔਰ ਤੁਸੀਂ ਦੇਖਿਆ ਕਿ ਅੱਜ ਮੇਅਰ ਉਹ ਖੁਦ ਆਏ ਔਰ ਜਿਹੜਾ ਪੁਲਿਸ ਡਿਪਾਰਟਮੈਂਟ ਦੇ ਲੋਕ ਆਏ ਔਰ ਜਿਹੜੇ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੇ ਪਾਕਿਸਤਾਨ ਦੇ ਵਿੱਚ ਇੱਕ ਨया एक दौर आने वाला है। एक इलेक्शन तो बाद एक बड़ी गहमा गहमी है और स्पैशली चूँकि थोड़ा इंडियन पंजाबी TV है नए जड़ा एक्सपैक्टेड वज़ीर आज़म है उन्हें बड़ी खूबसूरत गल कही है। उन्हें कहा कि असी इंडिया के नाल बहुत अच्छे ताल्लुकात चाहते हैं, अगर इंडिया एक कदम आएगा तो असी 2 कदम चलांगे। हाँ जी, तो मेरा ख्याल है कि इस पैगाम नू बड़ा पॉजिटिव लेना चाहिए तो दोनों मुल्कों नू मिल के अपनी इकतसादी और माशी जिहड़ी है तरक्की वास्ते एक दूजे नाल तावन करना चाहिए। और अगर ये दोनों मुल्क ये सोच लैन कि अगर पाकिस्तान दे विच अमन नहीं होएगा तो इंडिया दे विच भी अमन नहीं होएगा, अगर ये दोनों ये अंडरस्टैंड कर लैन तो मेरा ख्याल है कि फिर वो एक दूसरे का ख्याल रखणगे और एक दूजे के मुल्क दे विच अमन और शांति उहदे वास्ते कोशिशां जारी रखणगे। तो अगर ये दोनों मुल्क इकट्ठे हो जाए तो मेरा नहीं ख्याल है कि इंडिया पाकिस्तान को किसी होर मुल्क की जरूरत है। इत्थे इन्ना अनाज है, इत्थे इन्ना बिजनेस है, इत्थे इन्ने रिसोर्सिस है, ये मुल्क दोनों जड़े तरक्की कर सकते हैं। थैंक यू जी, थैंक यू वेरी मच। तमाम पाकिस्तानी अवाम और कश्मीरी और सिख भाइयों को जश्न आज़ादी मुबारक हो। आज 14 अगस्त के दिन हम यहाँ पे मैनहट्टन में 14 अगस्त के सिलसिले में इकट्ठे हुए हैं और कश्मीरी सिख और तमाम पाकिस्तानी मिल के हम 14 अगस्त का ये इवेंट बना रहे हैं। तो हम राजा रज़ाक साहब को और उनकी टीम को बहुत बहुत मुबारकबाद पेश करते हैं कि जिन्होंने ये प्रोग्राम ऑर्गेनाइज़ किया और तमाम कश्मीरी सिखों को इकट्ठा करके ये साबित किया कि हम सारे इकट्ठे हैं और एक प्लेटफॉर्म पे हैं। बहुत शुक्रिया। मेरा नाम वाजिद सवार है और हम आज इधर 14 अगस्त बना रहे हैं और हम TV 84 और सिख भाइयों का और पाकिस्तानियों का कश्मीरियों का सारों का थैंक यू अदा करना चाहते हैं कि वो हमारे इधर शरीक हुए हैं। सबको थैंक यू सो मच।
ख्वाजा फारूक साहब। बिस्मिल्लाहिर्रहमानिर्रहीम। ख़वातीन व हज़रात एंड राजा साहब ऑर्गेनाइजर, अस्सलाम वालेकुम। हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। तो आज के वाले से मैं ये भी एक बात कर दूं, एक शायर ने कहा है, हर सफेदो स्याह कर डालो, हर सफेदो स्याह कर डालो, इंतकामन गुनाह कर डालो, अमन हमारा मुकद्दर नहीं तो हमने आलम तबाह कर डालो। मेरे भाइयों, आज का दिन मैं समझता हूँ कि तजदीद अहद का दिन है, क्योंकि आज यहाँ पे पाकिस्तान के हवाले से दिन मनाया गया और वहाँ पे मनाया गया। ये वो मुल्क है जो पूरी दुनिया में हुकूमत करता है, पूरी दुनिया का सिस्टम ये मुल्क चलाता है। और आज हमने उनको ये बताया है कि पाकिस्तानी सारे इंतहा पसंद नहीं है, बहुत लिबरल लोग हैं, ये भी इंजॉय करना जानते हैं, ये भी फन करते हैं और ये भी हर सोसाइटी में शिरकत करके उनकी खुशियों में शामिल होते हैं। मैं आज के दिन के हवाले से जनाब राजा रज़ाक साहब को खराज तहसीन पेश करता हूँ, और क्योंकि उन्होंने पिछले साल भी ये प्रोग्राम किया। ये एक मिल बैठने का बहाना है मेरे भाइयों, हम मिलते हैं, बैठते हैं, कोई अपने दिल की बात करता है, कोई क्या बात करता है। दिस इज़ पार्ट ऑफ लाइफ। तो आप देखें, आप किसी पार्क में जाते हैं, आपका कोई दोस्त बन जाता है, आप क्लब में जाते हैं, वहाँ आपका दोस्त बन जाता है, वही दोस्त ज़िंदगी के साथी बन जाते हैं। तो ये निज़ाम कुदरत है, इंसान के बस की कोई बात नहीं होती। हम पैदा कहाँ पे हुए, कश्मीर में ज़िंदगी गुजारी, जवानी बर्बाद की, गुजरांवाला में आ गए, न्यूयॉर्क में आ गए, ये अल्लाह की तरफ से होता है सिस्टम। आप देखें, पाकिस्तान की मिसाल ले लें कि हम पाकिस्तान, हमारा जो मुल्क है, कायद आज़म मोहम्मद अली रहमतुल्लाह अलैह ने जब पाकिस्तान बनाया तो मेरे कायद ने ये नहीं कहा कि अरे तू मुस्लिम है तो मुस्लिम लीग में आ, तू जाट है तो मुस्लिम लीग में आ, तू कश्मीरी है तो मुस्लिम लीग में आ। मेरे कायद ने कहा अरे मुस्लिम है तो मुस्लिम लीग में आ। तो तमाम मुसलमान एक प्लेटफॉर्म पे इकट्ठे हुए और पाकिस्तान बना। तो मेरे भाइयों, हमें बरादरीज़म से, ज़ात पात से, रंगो नज़र से हट के ये जो हम कहते हैं कि पंजाबी, कश्मीरी, सिंधी, बलोची, आप जब तक इन बातों को अपने जहन से नहीं निकालेंगे उस वक्त आप कामयाबी हमारे कदम नहीं चूमेगी। दूसरी, हमारी यहाँ पे बहनें बैठी हैं, मुझसे ज़्यादा समझदार हैं, वो कहते हैं इनके सामने बात करना ऐसे ही है जैसे सूरज को चांद दिखाता, सूरज को चांद, अब चांद दिखाने के मुतरादिफ। गर्मी बहुत है, आई एम सॉरी। तो बात यह है कि ये हमारी बहनें जो है ना, असल किरदार औरत का होता है। आप दुनिया की तारीख पढ़ें, कायद आज़म मोहम्मद अली रहमतुल्लाह अलैह ने, उनकी बहन ने सपोर्ट किया। हमारे प्यारे नबी की बेटी फातिमा तो ज़हरा उनके साथ थी। आज देखें, एक बेटी ने, देखें दोनों तरफ देखें, आज एक बेटी ने अपने बाप के लिए जो भी किया। अब देखें, हम किसी की ज़ात को यहाँ पे ज़ेरे बहस नहीं लाते, लेकिन अभी पाकिस्तान में एक चेंजिंग आई है। गो नज़र राजा साहब का तलक नून लीग से है, मैं इनको खराज तहसीन पेश करता हूँ, ये अपने मौके पे कायम है, डेमोक्रेसी है। देखें, अमेरिका में भी कोई रिपब्लिकन है, कोई डेमोक्रेट है, हर बंदे का अपना मौक़िफ़ है। अगर एक रिपब्लिकन डेमोक्रेट को वोट देता है तो वो कहता है यार मैं इससे इख्तलाफ करता हूँ लेकिन इसकी बात से मैं करता हूँ। तो जिन लोगों ने इमरान को किया, ये डेमोक्रेसी है। अब वज़ीर आज़म बन गया है, हमें मौका देना चाहिए, हमें सपोर्ट करना चाहिए, 2-4 साल उसको दें। अगर वो काम नहीं करेगा, अगर हम इनको भेज सकते हैं बाहर, देखें जरदारी माफिया बहुत बड़ा माफिया था, बाकी अब नाम राजा नाराज हो जाएंगे। तो अब एक बंदा जो है वो आया है, हमें उसको मौका देना चाहिए। तो मैं आखिर में यही कहूँगा कि इरादे जिनके पुख्ता हों, इरादे जिनके पुख्ता हों, नज़र जिनकी खुदा पे हो, तला तला तम खेज मौजूद से। ये देखें, हमारे भाइयों में हिम्मत नहीं है बात सुनने की। ये डेमोक्रेसी क्या कर रही है इन्होंने। बाकी भाई यही कहूँगा, इन अल्लाह मस्साबिरीन व तुइज़्ज़ु मन तशा व तुज़िल्लु मन तशा बियदिकल खैर व हुवा अला कुल्लि शैइन कदीर। थैंक यू वेरी मच जी, बहुत शुक्रिया मिर्ज़ा साहब। सईद साहब, अब हम एक मिली नगमा सईद साहब से गवाते हैं, फिर उसके बाद म्यूज़िक का प्रोग्राम, और साथ में बीच बीच में जो है ना वो दोस्तों से बातें भी सुनेंगे, ताकि एक अच्छा सा मिक्सचर जो है ना इसको बना के चले।
ये ऐसी ज़मीं और आसमां इसके सिवा जाना कहाँ रहे ये रोशनी, चलता रहे ये कारवां। दिल दिल पाकिस्तान, जान जान पाकिस्तान, दिल दिल पाकिस्तान, जान जान पाकिस्तान, दिल। घर अपना तो सबको जी जान से प्यारा लगता है, तारा लगता है। हमको भी अपने हर एक अरमान से प्यारा लगता है, तारा लगता है। हो दिल पाकिस्तान, जान जान पाकिस्तान, दिल दिल पाकिस्तान, जान जान पाकिस्तान। ऐसी ज़मीं और आसमां इनके सिवा जाना कहाँ बढ़ती रहे ये रोशनी, चलता रहे ये कारवां। दिल दिल पाकिस्तान, जा जा पाकिस्तान, दिल दिल पाकिस्तान, जा जा पाकिस्तान, दिल दिल दिल। दिल दिल से मिलते हैं तो प्यार का चेहरा बनता है, चेहरा बनता है। फूल एक लड़ी में पिरो दे तो फिर सेहरा बनता है, चेहरा बनता है। हो दिल दिल पाकिस्तान, जान जा पाकिस्तान, दिल दिल पाकिस्तान, जान पाकिस्तान। Sing everybody together. ऐसी ज़मीं और आसमां इनके सिवा जाना कहाँ बढ़ती रहे ये रोशनी, चलता रहे ये कारवां। दिल दिल पाकिस्तान, जा जा पाकिस्तान, दिल दिल पाकिस्तान, जा जा पाकिस्तान, दिल। पाकिस्तान जिंदाबाद। Pakistan Zindabad. Thank you, Taira. Thank you, Raja Razak, and thank you. ਵੀਅਰਸ, ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ। ਇਸ ਵਿੱਚ ਸ਼ਮੂਲੀਅਤ ਕਰ ਰਹੇ ਨੇ ਪਾਕਿਸਤਾਨ ਦੀ ਆਵਾਮ ਔਰ ਹਡਸਨ ਰਿਵਰ ਤੇ ਆਪਾਂ ਇਸ ਜੋ ਇਵੈਂਟ ਹੈ ਇਸ ਨੂੰ ਕਵਰ ਕਰਨ ਵਾਸਤੇ TV 84 ਦੀ ਟੀਮ ਵੀ ਪਹੁੰਚ ਚੁੱਕੀ ਹੈ। ਔਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਅੱਜ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਜੋ ਸਿੱਖ ਕੌਮ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ। ਔਰ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀ ਇਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਖਾਸ ਤੌਰ ਤੇ ਪਹੁੰਚੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਪਾਕਿਸਤਾਨ ਨੂੰ ਇੱਕ ਬਹੁਤ ਹੀ ਵਧੀਆ ਲੀਡਰ ਮਿਲਿਆ, ਜਿਸ ਤਰ੍ਹਾਂ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਜਿਨ੍ਹਾਂ ਨੇ ਆਪਣੀ ਚੰਗੀ ਸੋਚ ਤੇ ਸਿਆਣਪ ਨਾਲ ਪਾਕਿਸਤਾਨ ਨੂੰ ਆਜ਼ਾਦ ਕਰਵਾਇਆ ਔਰ ਪਾਕਿਸਤਾਨ ਦੀ ਆਵਾਮ ਨੂੰ ਆਜ਼ਾਦ ਦੇ ਦਿੱਤਾ। ਅਸੀਂ ਵੀ ਚਾਹਾਂਗੇ ਕਿ ਜੋ ਸਾਡੀ ਸਿੱਖ ਕੌਮ ਹੈ, ਜੋ ਕਿ ਗੁਲਾਮ ਹੈ, ਉਸ ਨੂੰ ਵੀ ਆਪਣਾ ਖਾਲਿਸਤਾਨੀ ਕੌਮੀ ਘਰ ਮਿਲਣਾ ਚਾਹੀਦਾ। ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ? ਦੇਖੋ, ਤੁਸੀਂ ਬਹੁਤ ਚੰਗੀ ਇੰਟਰੋਡਕਸ਼ਨ ਦੇ ਨਾਲ ਗੱਲ ਦੀ ਸ਼ੁਰੂਆਤ ਕੀਤੀ। ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਜਦੋਂ ਕੁਰਬਾਨੀਆਂ ਦਾ ਇਤਿਹਾਸ ਸੁਣਾਉਂਦੇ ਹਾਂ, ਅੰਗਰੇਜ਼ਾਂ ਦੇ ਖਿਲਾਫ 98 ਸਾਲ ਅੰਗਰੇਜ਼ ਪੰਜਾਬ ਦੇ ਉੱਤੇ ਕਾਬਜ਼ ਰਹੇ। ਜਿਹੜਾ ਪੰਜਾਬ 1849 'ਚ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਡੋਗਰਿਆਂ ਨੂੰ ਅੱਗੇ ਲਾ ਕੇ ਸਿੱਖਾਂ ਤੋਂ ਖੋਹਿਆ ਸੀ ਔਰ 1.5 ਲੱਖ ਮੁਰੱਬਾ ਮੀਲ ਦੀ ਸਾਡੀ ਉਹ ਸਰਜ਼ਮੀਨ ਅੰਗਰੇਜ਼ਾਂ ਦੇ ਕਬਜ਼ੇ ਜਦੋਂ ਆਈ
ਤਾਂ ਇਹਨਾਂ 98 ਸਾਲਾਂ 'ਚ ਸਿੱਖਾਂ ਨੇ, ਭਾਵੇਂ ਉਹ ਸਾਰੇ ਭਾਰਤ 'ਚ 2% ਤੋਂ ਵੀ ਘੱਟ ਸਨ ਆਬਾਦੀ ਦਾ, ਪਰ 80% ਕੁਰਬਾਨੀਆਂ ਉਹਨਾਂ ਨੇ ਕੀਤੀਆਂ ਦੇਸ਼ ਦੀ ਆਜ਼ਾਦੀ ਲਈ। ਪਰ ਸਾਡੇ ਕੋਲ ਕੋਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਸੂਝਵਾਨ ਸਿਆਣਾ ਨੇਤਾ ਨਾ ਹੋਣਾ, ਉਹਦਾ ਨਤੀਜਾ ਸੀ ਕਿ ਸਾਡੀ ਅਕਾਲੀ ਲੀਡਰਸ਼ਿਪ 1940 ਦੇ ਦੌਰ 'ਚ ਕਨਫਿਊਜ਼ਨ 'ਚ ਹੀ ਰਹੀ। ਉਹਨਾਂ ਨੂੰ ਹਨੇਰੇ ਤੇ ਚਾਨਣ 'ਚ ਫਰਕ ਨਜ਼ਰ ਨਹੀਂ ਆਇਆ। ਜਦੋਂ ਕਿ ਕਾਇਦੇ ਆਜ਼ਮ ਨੇ ਗਾਂਧੀ ਔਰ ਨਹਿਰੂ ਇਹਨਾਂ ਦੇ ਨਾਲ ਵਰਤ ਕੇ ਦੇਖ ਲਿਆ ਸੀ ਵੀ ਇਹਨਾਂ ਦਾ ਸੈਕੂਲਰਿਜ਼ਮ ਦਾ ਲਬਾਦਾ ਜਿਹੜਾ ਹੈ ਉਹ ਧੋਖਾ ਹੈ, ਔਰ ਇਹਨਾਂ ਦੇ ਅੰਦਰ ਰਾਮ ਰਾਜ ਦੇ ਨਾਂ ਥੱਲੇ ਹਿੰਦੂ ਰਾਜ ਦਾ ਕਨਸੈਪਟ ਹੈ। ਸੋ ਉਹਨਾਂ ਨੇ 23 ਮਾਰਚ 1940 ਨੂੰ ਜਿਹੜੀ ਪਾਕਿਸਤਾਨ ਡੈਕਲੇਰੇਸ਼ਨ ਲਾਹੌਰ ਦੇ ਵਿੱਚ ਹੋਈ, ਉਹਦੇ 'ਚ ਬੜੀ ਕਲੀਅਰਲੀ ਇਹ ਲਾਈਨ ਲਈ ਕਿ ਭਾਈ ਪਾਕਿਸਤਾਨ ਤੋਂ ਬਿਨਾਂ ਅਸੀਂ ਇਹਨਾਂ ਦੇ ਬਹੁ ਗਿਣਤੀ ਵੱਡ ਗਿਣਤੀ ਮੈਜੋਰਿਟੀ ਦੇ ਗੁਲਾਮ ਬਣ ਜਾਵਾਂਗੇ, ਔਰ ਅਸੀਂ ਜਿਹੜਾ ਹੈ ਉਹ ਆਜ਼ਾਦ ਦੇਸ਼ ਚਾਹੁੰਦੇ ਹਾਂ, ਕਿਉਂਕਿ ਸਾਡਾ ਸੱਭਿਆਚਾਰ ਤਹਿਜ਼ੀਬ ਇਹਨਾਂ ਦੇ ਨਾਲ ਨਹੀਂ ਮਿਲਦੀ, ਅਸੀਂ ਇੱਕ ਅਲੱਗ ਨੇਸ਼ਨ ਹੈ, ਅਲੱਗ ਕੌਮ ਹੈ। ਔਰ ਇਹ ਉਹਨਾਂ ਦੀ ਸਿਆਣਪ ਸੀ, ਉਹਨਾਂ ਦੀ ਰੈਜ਼ੀਲੀਅੰਸ ਸੀ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਵੀ ਮਾਤ ਦਿੱਤੀ ਜਿਹੜੇ ਕਿ ਦੇਸ਼ ਨਹੀਂ ਸੀ ਵੰਡਣਾ ਚਾਹੁੰਦੇ, ਔਰ ਕਾਂਗਰਸ ਲੀਡਰ ਵੀ ਜਿਹੜੇ ਧੋਖੇ ਦੇ ਨਾਲ ਆਪਣੇ ਨਾਲ ਰਲਾਉਣਾ ਚਾਹੁੰਦੇ ਸੀ, ਉਹਨਾਂ ਨੂੰ ਵੀ ਡਿਫੀਟ ਕਰਕੇ ਪਾਕਿਸਤਾਨ ਜਿਹੜਾ ਉਹ ਹੋਂਦ 'ਚ ਲਿਆਂਦਾ। ਅੱਜ ਇਹ 72 ਸਾਲ ਪਹਿਲਾਂ ਦੀ ਗੱਲ ਹੈ, ਔਰ ਅੱਜ ਦਾ ਦਿਨ ਜਿਹੜਾ ਹੈ ਉਹ 72ਵੀਂ ਆਜ਼ਾਦੀ ਦਿਵਸ ਦੀ ਯਾਦ, ਹਾਲਾਂਕਿ 14 ਅਗਸਤ ਨੂੰ ਮੁੱਖ ਫੰਕਸ਼ਨ ਹੁੰਦੇ ਨੇ ਸਾਰੇ ਪਾਸੇ, ਪਰ ਇਹ ਕਿਉਂਕਿ ਬਾਕੀ ਡੇਟਾ ਨਾਲ ਕਲੈਸ਼ ਨਾ ਹੋਏ, ਇੱਥੇ ਪਾਕਿਸਤਾਨ ਅਮਰੀਕਨ ਜਿਹੜਾ ਥਿੰਕ ਟੈਂਕ ਉਹਨਾਂ ਵੱਲੋਂ ਇਹ ਦਿਨ ਰੱਖਿਆ ਗਿਆ। ਔਰ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਉਸ ਘੜੀ ਨੂੰ ਪਛਤਾਉਂਦੇ ਹਾਂ, ਉਸ ਪਲ ਨੂੰ ਜਿਹਦੇ 'ਚ ਕਿ ਅਸੀਂ ਆਪਣਾ ਹੱਕ ਨਹੀਂ ਲੈ ਸਕੇ। ਔਰ ਇਹਦਾ ਬਹੁਤ ਜਲਦੀ ਅਹਿਸਾਸ ਸਿੱਖਾਂ ਨੂੰ 47 ਤੋਂ ਇੱਕਦਮ ਬਾਅਦ ਹੋਇਆ। 10 ਅਕਤੂਬਰ 1947 ਨੂੰ ਸਾਨੂੰ ਕ੍ਰਿਮੀਨਲ ਟ੍ਰਾਈਬ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਜਾਰੀ ਹੋਇਆ, ਤੇ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਆਰਟੀਕਲ 25B ਜਿਹੜਾ ਹੈ ਉਹ ਸਾਨੂੰ ਹਿੰਦੂ ਬਣਾਉਂਦਾ ਹੈ, ਬੌਧੀਆਂ ਤੇ ਜੈਨੀਆਂ ਵਾਂਗ। ਔਰ ਫਿਰ ਜਿਹੜੇ ਬਾਕੀ ਐਕਟ ਆਏ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡੋਪਸ਼ਨ ਐਕਟ, ਹਿੰਦੂ ਗਾਰਡੀਅਨਸ਼ਿਪ ਐਕਟ, ਉਹ ਸਾਰਿਆਂ ਦੇ ਥੱਲੇ ਵੀ ਸਾਨੂੰ ਹਿੰਦੂ ਬਣਾ ਦਿੱਤਾ ਗਿਆ। ਔਰ ਅੱਜ ਜਦੋਂ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੀ ਖੁਸ਼ੀ ਸ਼ਰੀਕ ਹੋਣ ਆਏ ਹਾਂ, ਇਸ ਦੇ ਦੋ ਮੈਸੇਜ ਬੜੇ ਕਲੀਅਰ ਨੇ। ਇੱਕ ਤਾਂ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ, ਔਰ ਸਾਡੀ ਇੱਕ ਸਾਂਝ ਜਿਹੜੀ ਸਿੱਖੀ ਔਰ ਇਸਲਾਮ ਦੀ, ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਭਾਈ ਮਰਦਾਨੇ ਦੀ ਰਬਾਬ ਨਾਲ ਔਰ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਸੂਫੀ ਫਕੀਰ ਨੇ ਰੱਖਿਆ। ਔਰ ਦੂਸਰਾ ਪਾਰਟ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਖਾਲਿਸਤਾਨ ਦੇ ਗਵਾਂਢੀ ਦੇ ਨਾਤੇ ਪਾਕਿਸਤਾਨ ਭਵਿੱਖ ਦਾ ਉਹ ਦੇਸ਼ ਹੈ ਜਿਹੜਾ ਸਾਡੇ ਲਈ ਇੱਕ ਉਹ ਗੇਟਵੇ ਵੀ ਹੈ ਟੂ ਦਾ ਸੈਂਟਰਲ ਏਸ਼ੀਆ। ਸਾਡੇ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ ਇਹ। ਔਰ ਦੂਸਰਾ ਮੈਂ ਸਮਝਦਾ ਵੀ ਬੇਸ਼ੱਕ ਇੰਡੀਅਨ ਸਟੇਟ ਪਿਛਲੇ 72 ਸਾਲਾਂ ਤੋਂ ਉਹਨਾਂ ਨੇ ਹਰ ਹਰਬਾ ਵਰਤਿਆ ਪਾਕਿਸਤਾਨ ਨੂੰ ਕਮਜ਼ੋਰ ਕਰਨ ਲਈ, ਪਾਕਿਸਤਾਨ ਨੂੰ ਬਦਨਾਮ ਕਰਨ ਲਈ। ਔਰ ਕਸ਼ਮੀਰ ਦਾ ਮੁੱਦਾ ਖਾਸ ਤੌਰ ਤੇ, ਮੈਂ ਹੁਣ ਵੀ ਕਸ਼ਮੀਰੀ ਨੌਜਵਾਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਜਿਵੇਂ ਕਸ਼ਮੀਰੀ ਬਹਾਦਰੀ ਦੇ ਨਾਲ ਖਲੋਤੇ ਨੇ, ਉਹਨਾਂ ਦੀ ਨੌਜਵਾਨ ਨਸਲ ਜਿਹੜੀ ਹੈ ਅੱਜ ਆਜ਼ਾਦੀ ਕਸ਼ਮੀਰ ਦੀਆਂ ਗਲੀਆਂ 'ਚੋਂ ਕੂਚਿਆਂ 'ਚੋਂ ਆਵਾਜ਼ ਨਿਕਲਦੀ ਹੈ, ਇਹ ਸਾਡੇ ਲਈ ਮੋਟੀਵੇਸ਼ਨ ਵੀ ਹੈ। ਬੇਸ਼ੱਕ ਅਸੀਂ 34 ਸਾਲ ਪਹਿਲਾਂ ਬੜੀ ਜ਼ਬਰਦਸਤ ਟੱਕਰ ਦਿੱਤੀ, ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਲਗਾਤਾਰਤਾ ਨਾਲ 10 ਸਾਲ 84 ਤੋਂ 94 95 ਤੱਕ ਅਸੀਂ ਬਹਾਦਰੀ ਨਾਲ ਲੜੇ, ਪਰ ਅਗੇਨ ਜਿੱਥੇ ਫੌਜਾਂ ਉਹਨਾਂ ਦੇ ਸਿਕਿਉਰਿਟੀ ਦੇ ਨਾਲ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਇਨਫਿਲਟਰੇਟ ਕਰਦੀਆਂ ਨੇ, ਜਿਹੜੀਆਂ ਮੂਵਮੈਂਟ ਨੂੰ ਬਦਨਾਮ ਕਰਦੀਆਂ ਨੇ, ਖਾਲਿਸਤਾਨ ਦੀ ਆਜ਼ਾਦੀ ਸਟਰਗਲ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਗਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਅੱਜ ਕਸ਼ਮੀਰੀ ਉਸੇ ਰਸਤੇ ਤੇ ਤੁਰੇ ਨੇ, ਔਰ ਜਿਵੇਂ ਅਸੀਂ ਇੱਕ ਦੂਸਰੇ ਤੋਂ ਭਰਾ ਸਿੱਖਦੇ ਨੇ, ਉਹਨਾਂ ਲਈ ਸਾਥੋਂ ਸਿੱਖਣ ਲਈ ਹੈ ਔਰ ਅਸੀਂ ਉਹਨਾਂ ਤੋਂ ਸਿੱਖਦੇ ਹਾਂ। ਔਰ ਮੈਂ ਇਹ ਮਹਿਸੂਸ ਕਰਦਾ ਕਿ ਅੱਜ 30 ਮਿਲੀਅਨ ਸਿੱਖ ਕੌਮ ਨਵੇਂ ਸਿਰਿਓਂ ਖਾਲਿਸਤਾਨ ਦੇ ਲਈ ਲਾਮਬੰਦ ਹੈ। ਉਹ ਅੱਜ ਦੁਨੀਆ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ, ਔਰ ਜਿਵੇਂ 12 ਅਗਸਤ ਨੂੰ ਰੈਫਰੈਂਡਮ 2020 ਦੀ ਰੈਲੀ ਜਿਹੜਾ ਉਹਦੇ 'ਚ ਲੰਡਨ ਦੇ ਵੱਡੇ ਉਸ ਸਕੇਅਰ ਦੇ ਵਿੱਚ ਜਿਸ ਨੂੰ ਆਜ਼ਾਦੀ ਦੀ ਅਗਲੀ ਗੱਲ ਜਿਹੜੀ ਡੈਕਲੇਰੇਸ਼ਨ ਹੈ
ਉਸ ਦੀ ਅੱਗੇ ਕੰਟੀਨਿਊਟੀ ਹੋਏਗੀ। ਔਰ ਦੁਨੀਆ ਭਰ ਦੇ ਵਿੱਚ ਜਿੱਥੇ ਅੱਜ ਸਿੱਖ ਔਰ ਕਸ਼ਮੀਰੀ ਇਕੱਠੇ ਤੌਰ ਤੇ ਸੰਘਰਸ਼ ਲਈ ਅੱਗੇ ਤੁਰ ਰਹੇ ਨੇ, ਪਾਕਿਸਤਾਨ ਦੇ ਵਿੱਚ ਵੀ ਸਿੱਖਾਂ ਦੇ ਲਈ ਬੜੀ ਜ਼ਬਰਦਸਤ ਗੁੱਡਵਿਲ ਹੈ। ਪਿਛਲੇ ਸਾਲ ਵੀ ਸਾਨੂੰ ਇਨਵਾਈਟ ਕੀਤਾ ਸੀ ਔਰ ਅੱਜ ਇਸ ਫੰਕਸ਼ਨ ਦੇ ਵਿੱਚ ਇੱਕ ਸਿੱਖ ਡੈਲੀਗੇਸ਼ਨ ਜਿਸ 'ਚ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਸ਼ਨ ਕਮੇਟੀ ਜਿਹੜੀ 100 ਤੋਂ ਜ਼ਿਆਦਾ ਗੁਰਦੁਆਰੇ ਈਸਟ ਕੋਸਟ ਦੇ ਨੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਦੀ ਸ਼ਮੂਲੀਅਤ ਹੈ। ਭਾਈ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਡਾਕਟਰ ਰਣਜੀਤ ਸਿੰਘ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਜਿਹੜੇ ਨੇ ਆਫਿਸ ਬੀਅਰਰ ਨੇ, ਔਰ ਇਹਨਾਂ ਦੇ ਨਾਲ ਸਾਡੇ ਜਿਹੜੇ ਹੋਰ ਵੀ ਸੁਖਵਿੰਦਰ ਸਿੰਘ ਬਾਜਵਾ, ਇਹ ਸਾਰੇ ਪਾਰਟਿਸਿਪੇਟ ਕਰ ਰਹੇ ਨੇ। ਸੋ ਅਸੀਂ ਇਹੀ ਮੈਸੇਜ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਦੇਣਾ ਚਾਹੁੰਦੇ ਹਾਂ ਵੀ ਅਸੀਂ ਭਰਾ ਭੈਣ, ਸਾਡੀਆਂ ਖੁਸ਼ੀਆਂ ਵੀ ਸਾਂਝੀਆਂ ਨੇ, ਸਾਡੇ ਗਮ ਵੀ ਸਾਂਝੇ ਨੇ, ਔਰ ਅਸੀਂ ਇਸ ਸਾਂਝ ਨੂੰ ਜਿਹੜਾ ਹੋਰ ਪੱਕਿਆਂ ਕਰਨਾ ਚਾਹੁੰਦੇ ਹਾਂ। ਸੋ ਮੈਂ ਮੁਬਾਰਕਬਾਦ ਦਿੰਦਾ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਸ ਆਜ਼ਾਦੀ ਦਿਨ ਦੇ ਉੱਤੇ, ਔਰ ਸਿੱਖ ਕੌਮ ਵੀ ਇਸੇ ਤਰ੍ਹਾਂ ਇੱਕ ਦਿਨ ਆਜ਼ਾਦ ਹੋ ਕੇ ਖਾਲਿਸਤਾਨ ਡੇ ਅਸੀਂ ਇਸੇ ਤਰੀਕੇ ਨਾਲ ਖਾਲਿਸਤਾਨ ਆਜ਼ਾਦੀ ਦਿਵਸ ਇਸੇ ਹੀ ਹਡਸਨ ਰਿਵਰ ਦੇ ਕੰਢੇ ਜਾਂ ਪੋਟਾਮਕ ਦੇ ਕੰਢੇ ਵਰਜੀਨੀਆ ਵਾਸ਼ਿੰਗਟਨ DC ਦੇ ਵਿੱਚ ਉਵੇਂ ਹੀ ਸੈਲੀਬ੍ਰੇਟ ਕਰਾਂਗੇ ਜਿਵੇਂ ਅਮਰੀਕਨ 4 ਜੁਲਾਈ ਨੂੰ ਕਰਦੇ ਨੇ ਜਾਂ ਪਾਕਿਸਤਾਨ 14 ਅਗਸਤ ਨੂੰ ਆਪਣਾ ਆਜ਼ਾਦੀ ਦਿਨ ਸੈਲੀਬ੍ਰੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਇੱਥੇ ਹਡਸਨ ਰਿਵਰ ਦੇ ਕੰਢੇ ਦੇ ਉੱਤੇ ਪਾਕਿਸਤਾਨ ਦੇ 72ਵੇਂ ਆਜ਼ਾਦੀ ਦਿਵਸ ਦੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਹੈ ਜੋ 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ, ਉਹਦੀ ਖੁਸ਼ੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਇਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਜੋ ਸਟੈਪ ਲਿਆ ਪਾਕਿਸਤਾਨ ਨੂੰ ਆਜ਼ਾਦ ਕਰਾਉਣ ਦਾ, ਸਾਡੇ ਪਾਕਿਸਤਾਨ ਦੇ ਵੀਰ ਜਿਹੜੇ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਾਇਦੇ ਆਜ਼ਮ ਦਾ, ਜਿਨ੍ਹਾਂ ਨੇ ਇਹ ਪਾਕਿਸਤਾਨ ਬਣਾਉਣ ਦੀ ਤਰਜੀਹ ਰੱਖੀ ਤੇ ਪਾਕਿਸਤਾਨ ਨੂੰ ਆਜ਼ਾਦ ਕਰਾਇਆ। ਨਹੀਂ ਤੇ ਕਦੇ ਸੋਚ ਕੇ ਦੇਖਿਓ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਨਾਲ ਕੀ ਹੋ ਰਿਹਾ ਹੈ। ਜੇ ਪਾਕਿਸਤਾਨ ਆਜ਼ਾਦ ਨਾ ਹੁੰਦਾ 14 ਅਗਸਤ 1947 ਨੂੰ, ਅੱਜ ਪਾਕਿਸਤਾਨ ਵਾਲੇ ਮੁਸਲਮਾਨ ਭਰਾਵਾਂ ਦਾ ਵੀ ਉਹੀ ਹਾਲ ਹੋਣਾ ਸੀ ਜੋ ਹਿੰਦੁਸਤਾਨ ਦੇ ਵਿੱਚ 100 ਮਿਲੀਅਨ ਤੋਂ ਵੱਧ ਮੁਸਲਮਾਨਾਂ ਦਾ ਹੋ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਆਜ਼ਾਦੀ ਬਖਸ਼ਣ। ਸਾਨੂੰ ਵੀ ਸਿੱਖ ਪੰਥ, ਸਿੱਖ ਭਰਾ ਜਿਹੜੇ ਪੰਜਾਬ ਵਿੱਚ ਖਾਲਿਸਤਾਨ ਦਾ ਸੰਘਰਸ਼ ਲੜ ਰਹੇ ਆ, ਕੌਮ ਵੀ ਖਾਲਿਸਤਾਨ ਬਣਾਊਗੀ। ਤੇ ਇਸ ਮੌਕੇ 'ਤੇ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਇਸ ਆਜ਼ਾਦੀ ਦੇ ਦਿਵਸ 'ਤੇ ਸ਼ੁਭ ਕਾਮਨਾਵਾਂ ਕਰਦੇ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਦੇ ਵਿਖੇ ਜੋ ਸਾਡੇ ਪਾਕਿਸਤਾਨੀ ਭਰਾਵਾਂ ਵੱਲੋਂ ਜੋ ਪਾਕਿਸਤਾਨ ਦਾ ਆਜ਼ਾਦੀ ਦਾ ਦਿਨ ਹੈਗਾ, ਉਹ ਮਨਾਉਣ ਵਾਸਤੇ, ਸੈਲੀਬ੍ਰੇਟ ਕਰਨ ਵਾਸਤੇ ਸਾਨੂੰ ਸਿੱਖ ਕਮਿਊਨਿਟੀ ਨੂੰ ਵੀ ਇਹਨਾਂ ਨੇ ਇਨਵੀਟੇਸ਼ਨ ਦਿੱਤਾ। ਸੋ ਆਜ਼ਾਦੀ ਦਾ ਜਿਹੜੀ ਆ ਉਹ ਨਿੱਘ ਕਿਵੇਂ ਦਾ ਹੁੰਦਾ, ਇਹ ਕਿਉਂਕਿ ਪਾਕਿਸਤਾਨ ਆਜ਼ਾਦ ਆ, ਉਹ ਆਪਣੇ ਧਰਮ ਦੀਆਂ ਜਿਹੜੀਆਂ ਜੋ ਆਪਣੇ ਧਰਮ ਨੂੰ ਮੰਨਣ ਦੀਆਂ ਜਿਹੜਾ ਹੁੰਦੇ ਆ ਸਾਰੇ ਹੀ ਉਸ ਚੀਜ਼ ਨੂੰ ਉਹ ਮਹਿਸੂਸ ਕਿਵੇਂ ਕਰਦੇ ਆ। ਅੱਜ ਅਸੀਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਭਾਰਤ ਨੇ ਕਬਜ਼ਾ ਕੀਤਾ ਹੋਇਆ, ਅਸੀਂ ਗੁਲਾਮ ਆਪਣੇ ਪੰਜਾਬ ਦੇ ਵਿੱਚ ਭਾਰਤ ਨੇ ਕਬਜ਼ਾ ਕੀਤਾ ਹੋਇਆ। ਅੱਜ ਉਸ ਆਜ਼ਾਦੀ ਨੂੰ ਇਹ ਕਿਵੇਂ ਮਹਿਸੂਸ ਕਰਦੇ ਆ। ਅੱਜ ਅਸੀਂ ਉਹਨਾਂ ਭਰਾਵਾਂ ਦੇ ਨਾਲ ਅਸੀਂ ਇਹ ਵੀ ਸਮਝਦੇ ਹਾਂ ਕਿ ਜੇ ਪਾਕਿਸਤਾਨ ਜੇ ਉਦੋਂ ਆਜ਼ਾਦ ਨਾ ਹੁੰਦਾ ਅਤੇ ਇਹਨਾਂ ਭਰਾਵਾਂ ਦਾ ਵੀ, ਜਿਵੇਂ ਕਸ਼ਮੀਰ ਦੇ ਵਿੱਚ ਮੁਸਲਮਾਨ ਭਰਾਵਾਂ ਦਾ ਹਾਲ ਜੋ ਭਾਰਤੀ ਸਿਸਟਮ ਨੇ ਕੀਤਾ ਹੋਇਆ ਆ, ਜਾਂ ਪੰਜਾਬ ਦੇ ਉੱਤੇ ਸਾਡੇ ਸਿੱਖ ਨੌਜਵਾਨਾਂ ਦੇ ਝੂਠੇ ਕੇਸ, ਔਰ 1984 ਤੋਂ ਬਾਅਦ 47 ਤੋਂ ਬਾਅਦ ਹੀ ਮੈਂ ਕਹਾਂਗਾ ਕਿ ਜੋ ਸਿੱਖਾਂ ਦੇ ਨਾਲ ਜਿਹੜੀਆਂ ਬਦਸਲੂਕੀਆਂ, ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਹਿਣ ਦੀਆਂ ਜਿਹੜੀਆਂ ਇਹ ਭਾਰਤੀ ਤੰਤਰ ਵੱਲੋਂ ਹੋਈਆਂ। ਸੋ ਅੱਜ ਅਸੀਂ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਹਾਂ। ਔਰ ਇਹਨਾਂ ਦੇ ਜੋ ਕਸ਼ਮੀਰ ਦੇ ਵਿੱਚ ਵੀ ਕਸ਼ਮੀਰੀ ਭਰਾ ਵੀ ਇਸ ਗੱਲ ਦੇ ਵਿੱਚ ਅੱਜ ਆਏ ਆ ਕਿ ਪਾਕਿਸਤਾਨ ਦਾ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ। ਸੋ ਉਸ ਚੀਜ਼ ਨੂੰ ਅਸੀਂ ਲੈ ਕੇ ਅਸੀਂ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਹਾਂ। ਸੋ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਕਸ਼ਮੀਰ ਦੇ ਵਿੱਚ ਆਜ਼ਾਦੀ ਦੀ ਲਹਿਰ ਚੱਲ ਰਹੀ ਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਨੂੰ ਰਲ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਵੀ ਜਿਹੜੇ ਕੰਟਰੀਆਂ ਸਾਨੂੰ ਆਜ਼ਾਦ ਕਰਾਉਣ ਦੀ ਲੋੜ ਆ। ਸੋ ਇੱਥੇ ਹੀ ਮੈਂ ਗੁੱਡ ਵਿਸ਼ੇਸ ਜਿਹੜੀਆਂ ਇਹਨਾਂ ਨੂੰ ਵਧਾਈ ਵੀ ਦਿੰਦਾ ਪਾਕਿਸਤਾਨ ਵਾਲਿਆਂ ਵੀਰਾਂ ਨੂੰ ਕਿ ਇਹ ਆਪਣਾ ਜੋ 72 ਸਾਲ ਹੋ ਗਏ ਆਜ਼ਾਦ ਹੋਏ ਨੂੰ, ਸੋ ਉਸ ਦਿਨ ਨੂੰ ਜਿਹੜੇ ਆ ਉਹ ਮਨਾ ਰਹੇ, ਸੈਲੀਬ੍ਰੇਟ ਕਰ ਰਹੇ ਆ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
अब मैं तालिब हुसैन साहब से गुजारिश करता हूं कि वो सामने आए। और आज के दिन के हवाले से आप हम सबको कोई पैगाम दें और अगर कोई बात आप शेयर करना चाहते हैं। और सबसे पहले मैं टीवी 84 का बहुत मशहूर हूँ कि इन्होंने पिछले साल भी, बल्कि पिछले साल भी हमारा इवेंट बड़ा खूबसूरती से इसको कवर किया। बाकी भी जितने प्रोग्राम हमारे होते हैं ये हर दफ़ा हमारे प्रोग्राम को कवर करते हैं। और नीलम जी और इनकी पूरी टीम का मैं इंतहाई मशकूर हूँ कि वो सबसे पहले यहाँ पे मौजूद थे, तो इनके लिए भरपूर तालियां। और मैं तालिब साहब से गुजारिश करता हूँ कि आज के हवाले से कोई बात शेयर करें। ख़वातीन व हज़रात अस्सलाम वालेकुम। सबसे पहले तो मैं राजा रज़ाक साहब को खराज तहसीन पर पेश करता हूँ कि ये दूसरा साल है कि ये यौम पाकिस्तान आज़ादी पाकिस्तान मना रहे हैं यहाँ पे। ये लास्ट ईयर भी इन्होंने ये प्रोग्राम किया था, माशाल्लाह बड़ा अच्छा प्रोग्राम हुआ था। इस साल ये दूसरा साल है इन्होंने ये प्रोग्राम ऑर्गेनाइज किया है। हमारी कम्युनिटी को इनको और सपोर्ट करना चाहिए क्योंकि ये एक काज है जिसको ये लेकर चल रहे हैं। हमारा मुल्क कोई आसानी से हासिल नहीं हुआ, इसके लिए बहुत कुर्बानियाँ देनी पड़ी। हमारे बुजुर्गों ने अपने बहुत सारी कुर्बानियाँ दी इस मुल्क को हासिल करने के लिए। तो हमें यहाँ रहते हुए इस बात का अपना जज्बा शो करना चाहिए कि हम कसीर तादाद में इन प्रोग्रामों में हिस्सा लें और हम आके अपना इत्तेहाद शो करें, चाहे आप किसी भी पार्टी से हैं, तहरीक इंसाफ से हैं, नून लीग से हैं, लेकिन हम एंड ऑफ द डे हम पाकिस्तानी हैं और हमें पाकिस्तान की हर प्रोग्राम में हिस्सा लेना चाहिए। मैं एंड में सबको पाकिस्तान डे पर मुबारकबाद पेश करता हूँ। अस्सलाम वालेकुम। Ladies and gentlemen, you know, we have Saima Jahan here. She's a very famous singer from Pakistan, and you'll hear her out. She's right here on my right side. So very soon we'll be asking her to come over and, you know, show her best tonight. And but before that, what I would like to do is, we have youth representation here. We have Sahar with us. I would like her to come over and express herself on the 72nd Independence Day of Pakistan. And you know, she wore this green dress just to represent that she really loved Pakistan and her heritage. And I will ask her to say something. Thank you, Mr. Saeed Saab. Assalamu alaikum. Assalamu alaikum. Thank you everyone who's present here and supporting our Pakistani Independence Day. But it's still continuing. What I see around us is not a lot of youth. I know everyone here, alhamdulillah, everyone has children. Why aren't they present? This is very important because we need to look for our future generations who are going to be supporting, who are going to be bringing their youth here as well in America. So we need to show that representation here. We need to have the youth more involved. और ये कैसे होगा? मुझे बताएं जरा। अगर हम अपने बच्चों को शामिल नहीं करेंगे, उनको बताएंगे नहीं कि यहाँ पर क्या होता है और यहाँ पर कैसे इवेंट्स हैं, किन के साथ मिलना चाहिए, यहाँ पर कैसे बर्ताव होगा, हमारी तब्दीली कैसे आएगी, जो इमरान खान साहब कहते हैं, सॉरी। बट बहुत ज़रूरी है कि हमारे यूथ यहाँ पर इन्वॉल्व हो और यहाँ पर जो प्रोग्राम्स होते हैं, एजुकेशन हो, वर्कशॉप्स हो, it's very important that they see that and they grow culturally, American and Pakistani. So I would, for the next time around, inshallah, if I see you guys on August 14th, Queensboro, Adnan Saab, Adnan Bhai, who's organizing that event. I hope and I get to see everyone there. And hopefully our youth can empower our Pakistani culture and grow along. Thank you so much. Khuda Hafiz. Thank you, Sahar. Give her a big hand. I mean, Sahar gave us a message that we need to do more to bring the community together and our youth together. But we appreciate your comment, Sahar. While Sahar is getting ready, I'll ask a very active, famous community member, Mr. Bashir Kamar, to please come here and express himself for this evening. He put together a wonderful show for next on 12th of August in Eisenhower Park, which is going on for many years.
and this is the biggest show that we have in New York City, in Long Island, in Eisenhower Park, and we want you to mark your calendars and be there 3 o'clock, right? 3 o'clock if you're there. This program will go until 9 o'clock. We have a wonderful show, great artist, great show on the stage. And here is Mr. Bashir Kamar. थैंक यू सईद। ख़वातीन व हज़रात अस्सलाम वालेकुम। अगस्त का महीना आते ही दुनिया भर में पाकिस्तानियों का खून जोश मारने लगता है और जो आज़ादी हमने 1947 में हासिल की थी, हम उसके लिए तन मन धन से उसे मनाने के लिए पुरजोश अंदाज में हम सारे सरगर्म हो जाते हैं और पाकिस्तान से ज़्यादा ओवरसीज़ पाकिस्तानी जो है इस दिन को बहुत जोश व खरोश से मनाते हैं। आज मैं यहाँ पर मौजूद हूँ। आप सबको पाकिस्तान की आज़ादी के हवाले से होने वाले इस जश्न में मुबारकबाद पेश करता हूँ। और जैसा कि आपको मालूम है कि अगले इतवार को 12 अगस्त को आइजनहवर पार्क में पाकिस्तानी अमेरिकन कम्युनिटी ऑफ लॉन्ग आइलैंड के ज़ेर एहतमाम अमेरिका की तारीख का सबसे बड़ा, या यूँ कह लीजिए ट्राई स्टेट एरिया में सबसे बड़ा इंडिपेंडेंस डे का प्रोग्राम होता है। मैं आप सबको दावत देता हूँ कि बराए मेहरबानी इसमें तशरीफ लाएं। रंगारंग प्रोग्राम है, पाकिस्तानी रंग से सजा हुआ है, पाकिस्तानी उमंगों से उसको सजाते हैं और आप सब तशरीफ लाइए और आप इंशाल्लाह एंजॉय करेंगे और आप सबको योम आज़ादी पाकिस्तान का ये फंक्शन मुबारक हो। थैंक यू। हाँ जी भाई साहब, की कहना चाहोगे जिस तरह कि ਅੱਜ ਤੁਹਾਡੇ ਪਾਕਿਸਤਾਨ ਦੀ ਆਜ਼ਾਦੀ ਦਿਵਸ ਦਾ ਦਿਨ ਹੈਗਾ, ਇੱਥੇ ਬੜੇ ਜਸ਼ਨ ਹੋ ਰਹੇ ਨੇ, ਪਰੇਡਸ ਵੀ ਜਿਸ ਤਰ੍ਹਾਂ ਹੋਣ ਨਿਕਲੀ ਹੈ, ਤੁਸੀਂ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਬੜਾ ਵਧੀਆ ਮਾਹੌਲ ਹੈ। ਤੁਹਾਨੂੰ ਪਹਿਲਾਂ ਤੇ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਤੁਸੀਂ? देखो जी, मैं तुहाडे TV 84 ਦੇ ਚੈਨਲ ਦੀ ਵਿਸਾਖਤ ਨਾਲ ਆਪਣੇ ਪੰਜਾਬੀ ਭਰਾਵਾਂ ਨੂੰ ਔਰ ਤੁਹਾਡੇ ਚੈਨਲ ਦੀ ਇੰਤਜ਼ਾਮੀਆਂ ਨੂੰ ਮੁਬਾਰਕਬਾਦ ਪੇਸ਼ ਕਰਨਾ ਵਾ ਕਿ ਤੁਸੀਂ ਜਿਸ ਅੰਦਾਜ਼ ਦੇ ਨਾਲ ਸਾਡੇ ਪੰਜਾਬੀਆਂ ਦੀ, ਕਿਉਂਕਿ ਅਸੀਂ ਵੀ ਪੰਜਾਬੀ ਹਾਂ, ਗੋ ਅਸੀਂ ਪਾਕਿਸਤਾਨੀ ਚਲੇ ਗਏ ਲੇਕਿਨ ਅਸੀਂ ਸਾਰੇ ਭੈਣ ਭਾਈ ਹੈਗੇ ਹਾਂ ਤੇ ਸਾਡਾ ਤੇ ਵੈਸੇ ਹੀ ਦੇਖੋ ਬੀਇੰਗ ਇਨਸਾਨ ਅਸੀਂ ਸਭ ਇੱਕੇ ਗਏ। ਮੇਰੀ ਅੰਮਾ ਕਹਿੰਦੀ ਹੈ ਕਿ 1947 ਤੋਂ ਬਾਅਦ 1947 ਤੋਂ ਪਹਿਲੇ ਸਿੱਖਣੀਆਂ, ਹਿੰਦਵਾਨੀਆਂ, ਮੁਸਲਮਾਨ ਅਸੀਂ ਉਹਦੇ ਜੇ ਪੁੱਤਰਾਂ ਦੁੱਧ ਪਿਆ ਛੱਡਦੀਆਂ ਸੀ। एक गई है दुध इन्ना प्यार मुहब्बत है से, लेकिन सियासतदाना ने साढ़े च इन्नी दावत पाती है कि असी एक दूसरे दुश्मन बन गए हैं। लेकिन किस्सा मुख्तसर कि मैं अज के दिन के हवाले नाल अज असी इत्थे अमेरिका दे विच योम आज़ादी पाकिस्तान सैलीब्रेट किया है और मैं समझना वा कि अमेरिका जिहड़ा है पूरी दुनिया ते हुकूमत करता है। असां उन्होंने दस्सिया कि पाकिस्तान जिहड़े ने बड़े लिबरल ने, जमहूरीत पसंद है ने। जिस तरह पाकिस्तान दे जिस तरह इमरान खान आया है एक नए पाकिस्तान के अंदाज विच, क्यों कि साढ़े पाकिस्तान के मुल्क ते बड़ा वड्डा एक दाग सी कि साढ़े जिहड़े सियासतदान सन करप्ट सन, पैसा लैके बैन अवी बरादरी को खा जाते सन और अपने खानदान के पेट भरते सन और पैसा किसी ने दुबई ट्रांसफर करता, किसी लंदन, किसी ने किसे। और असी जिन्ने भी पंजाबी उत्थे हैगे हैं या दूजे पाकिस्तानी हैगे हैं जनाब बेला मकरूज हो गए। हर पैदा होने वाला बच्चा जिहड़ा है वो 1.5 लाख रुपये का मकरूज है। बहुत बड़ा जुल्म हैगा सी। असां सिर्फ अज दिन इत्थे सैलीब्रेट किया है। अमरीका का जिहड़ा न्यूयॉर्क का मेयर है वो भी आया है कि असी अमेरिकन सोसाइटी में दसीए कि असी भी जमहूरीत पसंद हाँ। जिवें तुसानू टाइम लगे है राय रास्ते आने कानून बनाने और इत्थे कानून की हुक्मरानी, इंशाअल्लाह हुण वक्त आ गया पाकिस्तान ते भी उत्थे भी कानून की हुक्मरानी होएगी। जिवें सुप्रीम कोर्ट ने एक वज़ीर आज़म नूं पहली दफ़ा उन्होंने ते ओहदे भरा ओहदी धी नूं जेल भेजिया है। पाकिस्तान का बच्चा पढ़िया लिखिया हर बंदा खुश है कि कम अज़ कम पाकिस्तान एहतसाब तो शुरू होया है। ये क्रैडिट जिहड़ा है ये इमरान खान नूं जांदा है। असी इमरान खान दे नाल गए हाँ। देखो मैं नून लीग का हिस्सा रहा नवाज शरीफ का, मैं सैकटरी इतलात रहा डिस्ट्रिक्ट गुजरांवाले का, मैं अमेरिका पीपल्स पार्टी का इन्फॉर्मेशन सैकटरी रहा और बेनजीर साहबा के नाल काम किया है। लेकिन बेनजीर साहबा बहुत अच्छी खतून अल्लाह जनसीब करे उन्होंने, बहुत ऑनेस्ट लेडी हैगी सी, शहीद जमहूरीत सी, वो चली गई बेचारी। लेकिन हुण इमरान खान की शक्ल सानू एक जुल्फकार अली भट्टो मिल गया दूजा, जिस जुल्फकार अली भट्टो ने जनाब अल्लाह पाकिस्तान इस्लामी सरबराही कॉन्फ्रेंस बुलाई, दुनिया इस्लाम ने मुतहद किया और पाकिस्तान इंडिया के मुकाबले एटम बम बनाया और इंडिया नूं अखां वहाइयां और अज पाकिस्तान से इंडिया हमला इस नहीं कर सकता कि पाकिस्तान को एटमी ताकत हैगी है। इंशाअल्लाह हुण इमरान की क्यादत पाकिस्तान मुआशी हालात बेहतर होंगे, इकानमी बेहतर होएगी। असी इंडिया नाल लड़ाई नहीं चाहते, इंडिया वाले साडे भैन भाई ने। असी चाहते हैं कि जो उन्होंने हक है कश्मीरियों का, जो मेरे पंजाबी भैन भरावां का हक है, खालिस्तान की जी तहरीक इन्हें चलाई है उन्होंने खालिस्तान बनाने दिओ यार, उन्होंने भी जीण दा हक दिओ। ये जिंदगी बड़ी मुखसर हैगी है, सब ने मर जाना है, असां भी मर जाना है, हर बंदे नूं हक दिओ। यही लाइफ है। लाइफ इज अमेरिकन कहते हैं लाइफ इज टू शॉर्ट माई फ्रेंड, यू मेक द मनी, इंजॉय द लाइफ, दैट्स इट, फॉलो द अमेरिकन सिस्टम।
व्यूअर्स जिस तरह के जश्न आज़ादी ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਔਰ ਮੇਰੇ ਨਾਲ ਸਰਦਾਰ ਸਾਹਿਬ ਖੜੇ ਨੇ ਜਿਸ ਤਰ੍ਹਾਂ ਕਿ ਸਰਦਾਰ ਸਾਹਿਬ ਪਾਕਿਸਤਾਨ ਦਾ ਜੋ ਆਜ਼ਾਦੀ ਦਿਨ ਹੈਗਾ ਔਰ ਕਸ਼ਮੀਰੀਆਂ ਦੇ ਉੱਪਰ ਜੋ ਭਾਰਤ ਸਰਕਾਰ ਹੈ ਹਿੰਦੂਤਵੀ ਸਰਕਾਰ ਹੈ ਉਹ ਇੰਨੇ ਜ਼ੁਲਮ ਕਰ ਰਹੀ ਹੈ ਅਸੀਂ ਚਾਹਾਂਗੇ ਕਿ ਅੱਜ ਦੇ ਦਿਨ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਮਹਿਸੂਸ ਕਰਦੇ ਹੋ देखो जी जिथे तक कश्मीरियों का तल्लक है असा 19 जुलाई 1947 श्रीनगर विच इलाके पाकिस्तान की करारदाद पास की सी गाजी मिलत सरदार मोहम्मद इब्राहिम खान के घर तो असी उस दिन की अज तक कोशिश करते हैं कि असी पाकिस्तान का हिस्सा बनना चाहते हैं। पाकिस्तान कायदे आज़म की क्यादत में बनया है और पाकिस्तान एक अजीम मुल्क है और ये तुहानू पता होना चाहिए कि ये हिंदुस्तान सी जिहड़ा कश्मीर का मसला लेके यूनाइटेड नेशन के अंदर आया और यूनाइटेड नेशन विच करारदादा पास हुई कि कश्मीर के उपर रायशुमारी कराई जासी और लोगों को पूछा जासी कि तुसी हिंदुस्तान ना रहने चाहते हो या पाकिस्तान ना रहने चाहते हो, लेकिन आज तक ये मौका नहीं पैदा होया और आज तक ये गल नहीं हुई। तो अज चूँकि असी पाकिस्तान का डे बना रहे हैं तो पाकिस्तान की आज़ादी का दिन है तो असी बड़ी खुशी नाल इस दे विच यानी कि शामिल हाँ और असी तवक्को रखते हैं कि पाकिस्तानी लोग जड़े हैं पाकिस्तान नूं होर अगे बढ़ावणगे होर अगे चलावणगे और जड़े मजलूम लोग कश्मीर के अंदर इंडिया ने जुल्म और ज्यादती सह रहे और इस तरह खालिस्तान दे विच जड़ा जुल्म और ज्यादती हो रहा इन्हां दोवां नूं मिला के पाकिस्तान इसकी हमायत करेगा। ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਪਾਕਿਸਤਾਨੀ ਆਵਾਮ ਨੂੰ बस जी कि ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ डे ਜਿਹੜਾ ਵਾ ਸਾਡੇ ਵਾਸਤੇ ਬੜਾ खुशकिस्मती का डे है और वी गट फ्रीडम दैट डे और पाकिस्तान और इंडिया दोनों आज़ाद हुए। पाकिस्तान एक दिन पहले आज़ाद हो गया और अंग्रेज़ों से आज़ादी मिली और हमें जैसे भी है आज़ाद मुल्क में रहते हैं और अपनी हमारी हुकूमत है। हमारे पास कोई गवर्नर जनरल नहीं है, कोई वायसराय नहीं है, हम खुद हैं। गलतियाँ करेंगे तो खुद करेंगे। इंडो पाकिस्तान के दरमियान जो है जो भी है वो रास्ते इख्तियार करने चाहिए, लेकिन पाकिस्तान और इंडिया की आज़ादी जो है दोनों की बड़ी इम्पॉर्टेंट है, आगे पीछे है। लेकिन पाकिस्तान जो है चूँकि एक दिन पहले आज़ाद हुआ तो मैं ये क्रेडिट देता हूँ कि पाकिस्तान ने ग़ुलामी एक दिन पहले ख़त्म की। जी थैंक यू सो मच। जी भाई साहब की कहना चाहोगे? जी अस्सलाम वालेकुम। हमारा ये आज 14 अगस्त का दिन 14 अगस्त को पाकिस्तान आज़ाद हुआ। आज हम 5 अगस्त को ये दिन मना रहे हैं यहाँ पे परमिट वगैरह की वजह से, लेकिन हमारी कौम के लिए हमारे मुल्क के लिए ये एक बहुत अहम दिन है। और यहाँ पे मैं असल यहाँ की कम्युनिटी को एक मैसेज देना चाहता हूँ, हमारी पाकिस्तानी अमेरिकन कम्युनिटी जो यहाँ आबाद है, कि आपस में इस दिन के हिसाब से आपस में इत्तेहाद पैदा करें और आप ऐसे इक़दाम करें जहाँ जिससे यहाँ की कम्युनिटी स्ट्रॉन्ग हो और हम यहाँ की लोकल पॉलिटिक्स में भी हिस्सा ले सकें। मेरा ये मैसेज है अपनी कम्युनिटी को और हम सबको आप सबको मैं पाकिस्तान डे की मुबारक पेश करता हूँ। इतना अरसा गुजरता जाता है तो मैं ये महसूस करता हूँ कि हमारी जो सोसाइटी है, कम्युनिटी है, वो ज़रा मुंतशिर है। उनको इत्तेहाद एक प्लेटफार्म में लाने की सख्त ज़रूरत है और ऐसा अलह अमल तैयार होना चाहिए कि वो पाकिस्तान डे का जो हम आज़ाद हुए थे वो स्पिरिट उसमें दिखाई दे। उसमें वो फ़िलहाल उसमें मुझे थोड़ा सा वो दिखाई दे, शिगाफ दिखाई देते हैं। तो हमारी कोशिश ये होनी चाहिए कि हम पाकिस्तान डे को अगले साल इससे बेहतर तरीके से मना सकें। आखिर में दुआ सलाम दुनिया अमन के लिए भी सलाम करते हैं और जनूबी एशिया में अमन के लिए भी। खुदा। Music, right? All right. Ladies and gentlemen, a warm welcome to a famous Pakistani singer, Saima Jahan. She's right here. We welcome you in New York and we welcome you in this beautiful park. Look at the water, look at the boats, look at these people. I'm sure they're ready to hear you. Pakistan, Zindabad. बहुत शुक्रिया जी, बहुत शुक्रिया आप सबको मेरी तरफ से बहुत बहुत अस्सलाम वालेकुम। न्यूयॉर्क अस्सलाम वालेकुम। और जैसे कि आपको पता है कि सागर एंटरटेनमेंट हमारे भाई इमरान भाई जो हैं, जरा इधर आ जाए इमरान भाई मेरे साथ। तो हम आपके लिए एक तो इमरान भाई मेरे साथ हैं, सागर एंटरटेनमेंट जिनके साथ हम परफॉर्म कर रहे हैं यहाँ पे आपके लिए। आज मिली नगमे और कुछ गीतों के साथ मैं यहाँ पे हाजिर हुई हूँ। तो आप लोगों का साथ बहुत जरूरी है मेरे लिए।
एक दीन के कल्चर को इस मिली नगरी में आपको मैं सुनाऊंगी। इको कम कर देना। हर लहजा है मोमिन, हर लहजा है मोमिन की नई शान नई आन, गुफ्तार में किरदार में अल्लाह के बुरहान। हर लहजा है मोमिन, हर लहजा है मोमिन की नई शान नई आन, गुफ्तार में किरदार के अल्लाह के बुरहान। हर लहजा है मोमिन। दियो जबरो कहारियो वफारियो कुदूसियो जबरो, ये चार अनासिर हो तो बनता है मुसलमान, ये चार अनासिर हो तो बनता है मुसलमान। हर लहजा है मोमिन। जिससे जिगरे लाला में ठंडक हो वो शबनम, जिससे जिगरे लाला में ठंडक हो वो शबनम, दरियाओं के दिल जिससे डहल जाए वो तूफान, दरियाओं के दिल जिससे डहल जाए वो तूफान। हर लहजा है मोमिन। ये राज किसी को नहीं मालूम के मोमिन, ये राज किसी को नहीं मालूम के मोमिन। कारी नजर आता है हकीकत में है कुरान, कारी नजर आता है हकीकत में है कुरान। हर लहजा है मोमिन की नई शान नई आन, गुफ्तार में किरदार के अल्लाह के बुरहान। हर लहजा है मोमिन। थैंक यू। पाकिस्तान ये बात एक दो मिली नगमे चलेंगे ताकि हमें अपना पाकिस्तान की जो सकाफत है उसको हम मद्देनजर रखते हुए फिर उसके बाद गीत करेंगे, पंजाबी करेंगे, भंगड़े करेंगे, जो आप कहेंगे। ठीक है, अपनी फरमाइशें सोच लें। पुत्र हटाते नहीं विकदे, ए पुत्र हटाते नहीं विकदे, की लबड़िए विच बाजार कुड़े, देन मेरे दाता दी, ए देन मेरे दाता दी।
हटाते नहीं विकदे, ए पुत्र हटाते नहीं विकदे। की लबड़िए विच बाजार कुड़े, देन मेरे दाता दी, ए देन मेरे दाता दी। नाए में टकरा मार कुड़े, पुत्र हटाते नहीं विकदे। तन पागने ओ ना मावां दे, तन पागने ओ ना मावां दे, जिन्ना मावां दे जाए ने। तन पागने भैण भरावां दे, जिन्ना गोदियां वीर खड़ाए ने। मान ने माना वालियां दे, ए मान ने माना वालियां दे। नहीं ऐस दी तैनू सार कुड़े, पुत्र हटाते नहीं विकदे। ए शेर बहादुर गाजी ने, ए शेर बहादुर गाजी ने, ए किसे कोलो भी डरदे नहीं। एना दुश्मना कोलो की डरना, ए मौत कोलो भी डरदे नहीं। सौदा नकद भी नहीं मिलदा, ए सौदा नकद भी नहीं मिलदा। तू लभदी फिरे उधार कुड़े, पुत्र हटाते नहीं विकदे। ए देन मेरे दाता दी, ए देन मेरे दाता दी। नाए में टकरा मार कुड़े, पुत्र हटाते नहीं विकदे, ए पुत्र हटाते नहीं विकदे। तन पागने ओ ना मावां दे, तन पागने ओ ना मावां दे, जिन्ना मावां दे जाए ने। तन पागने भैण भरावां दे, जिन्ना गोदियां वीर खड़ाए ने। मान ने माना वालियां दे, ए मान ने माना वालियां दे। नहीं ऐस दी तैनू सार कुड़े, पुत्र हटाते नहीं विकदे। हटाते नहीं बिकते, पुत्र हटाते नहीं बिकते।
शुक्रिया। जी गाना हो जाए, गीत हो जाए। ये फिल्म चूड़ियां से मैं आपको एक अपनी मदर अजरा जहां जी का एक गाया हुआ गीत सुना रही हूँ, अपनी फिल्म का गाया हुआ। तूने पहली नजर मेरे रस्ते कमर, तूने
मिलाई मजा आ गया मेरे रश के कमर तूने पहली नजर जब नजर से मिलाई मजा आ गया बर्क सी गिर गई काम ही कर गई बर्क सी गिर गई काम ही कर गई आग ऐसी लगाई मजा आ गया मेरे रश के कमर तूने पहली नजर जब नजर से मिलाई मजा आ गया आपकी तालियां भी चाहिए बेहिजाबाना वो सामने आ गई और जवानी जवानी से टकरा गई बेहिजाबाना वो सामने आ गई और जवानी जवानी से टकरा गई आँखों से लड़ी यूं मेरी आँख से आँखों की लड़ी यूं मेरी आँख से देख कर ये लड़ाई मजा आ गया मेरे रश के कमर तूने पहली नजर जब नजर से मिलाई मजा आ गया आँख में थी हया हर मुलाकात पर सुर्ख आरिज़ हुए वस्ल की बात पर आँख में थी हया हर मुलाकात पर सुर्ख आरिज़ हुए वस्ल की बात पर उसने शर्मा के मेरे सवालात पे उसने शर्मा के मेरे सवालात पे ऐसे गर्दन झुकाई मजा आ गया मेरे रश के कमर तूने पहली नजर जब नजर से मिलाई मजा आ गया बेहिजाबाना वो सामने आ गए और जवानी जवानी से टकरा गई बेहिजाबाना वो सामने आ गए और जवानी जवानी से टकरा गई आँखों की लड़ी ओ मेरी आँख से आँखों से लड़ी ओ मेरी आँख से देख कर ये लड़ाई मजा आ गया मेरे रश के कमर तूने पहली नजर जब नजर से मिलाई मजा आ गया थैंक यू जी बहुत शुक्रिया साइमा जान ने बहुत खूबसूरती के साथ गाना गा रही हैं और यकीनन हम सबको मैडम नूर जहाँ की उन्होंने दोबारा याद उनकी ताज़ा कर दी है। अभी एक दोस्त हमारे पाकिस्तान से आए हैं वो एक प्रोजेक्ट पे काम कर रहे हैं जिसका नाम है लिफ्ट नहीं यहीं पे है खुरम जुबैरी साहब उनसे मेरी गुजारिश है कि आपने प्रोजेक्ट के बारे में ज़रा बताएं। खुरम जुबैरी साहब अस्सलाम वालेकुम। सलाम का जवाब मेरा ख्याल आपको आता ही होगा। अस्सलाम वालेकुम। अच्छा जी सबसे पहले तो हो जाए पाकिस्तान 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 जिंदा। बेसिकली हम लोगों को सबसे ज़्यादा जो एक चीज़ जहन में रखनी चाहिए कि ये सारी जो हम तकरीबात करते रहते हैं इंडिपेंडेंस के हवाले से वो अपनी जगह पे बहुत अच्छी हैं, उससे कम्युनिटी में अवेयरनेस आती है और तमाम चीज़ें होती हैं, लेकिन असल जो चीज़ है वो करने का है पाकिस्तान के अंदर। आप में से कितने ऐसे लोग हैं
जो इस वक्त किसी प्रोजेक्ट में पाकिस्तान के अंदर इन्वॉल्व हैं, जब तक आप वो इन्वॉल्वमेंट नहीं शो करेंगे वहाँ पर, उस वक्त तक वहाँ पर कोई मेजर चेंज नहीं आ सकती। सिर्फ यहाँ से आपके पैसे भेज देने से या यहाँ पे कोई चीज़ कर देने से पाकिस्तान के अंदर वो तब्दीली वाकई नहीं हो सकती। तो सबसे पहले तो ये आपको समझना है कि कुछ ना कुछ वहाँ पे करने से आपकी तब्दीली वाकई होगी। वो तब्दीली क्या है? वो तब्दीली जो आप एक मेजर पाकिस्तान के अंदर ला सकते हैं वो वहाँ के बिजनेसेस हैं, कि उन बिजनेसेस को कैसे आप सपोर्ट कर सकते हैं। तो उस सिलसिले में नवंबर में हम लोगों की एक इवेंट है लिफ्ट पाकिस्तान के नाम से, liftpakistan.com, जिस पे आप मजीद डिटेल्स वहाँ पे जाके देख सकते हैं। लेकिन इस बेसिकली है लिफ्टिंग पाकिस्तान टू द नेक्स्ट लेवल। लिफ्ट इज लर्निंग, इनोवेशन, फंडिंग एंड टेक्नोलॉजी। अगर आप लोग किसी भी हवाले से वहाँ के स्टार्टअप्स को, SMEs को सपोर्ट कर सकते हैं, जो वहाँ की कंपनीज हैं, $1 मिलियन से लेकर $10 मिलियन तक की कंपनीज हैं, जिनको आप यहाँ पे मार्केट एक्सेस दे सकते हैं, उनको फंडिंग की सपोर्ट दे सकते हैं, तो वो चीज़ अल्टीमेटली ये आपको प्रोवाइड कर रही होगी लिफ्ट पाकिस्तान के अंदर। लिफ्ट पाकिस्तान हो रही है नवंबर के अंदर, फ्रॉम 11th November till 16th November. So minimum you could do is to be there for those days. So that's what my ask is. Most of the details is available on the liftpakistan.com, और उसके ऊपर जाके आप मजीद देख सकते हैं। फेसबुक के ऊपर अवेलेबल है। लेकिन मेरा आप तमाम लोगों के लिए मैसेज यही है कि कुछ करें, पाकिस्तान के अंदर कुछ करें, यहाँ पे से रह के कुछ नहीं किया जा सकता। तो बहुत बहुत शुक्रिया मुझे देने का मौका। अस्सलाम वालेकुम। बहुत शुक्रिया। अब मैं बारी खालिस्तान तहरीक के एक बहुत ही इम्पोर्टेंट रुकन ब्रदर हिम्मत सिंह, जो कोऑर्डिनेटर है सिख कोऑर्डिनेशन कमेटी के, मैं उनसे गुजारिश करता हूं कि वो भी आज हमारी इन खुशियों को शेयर करने के लिए यहाँ पे मौजूद हैं। वो आएँ और हमारी कम्युनिटी को भी मैसेज दें और अपनी जो उनकी काज है खालिस्तान तहरीक की, उसके बारे में भी हम लोगों को ज़रा बताएं। हिम्मत सिंह साहब। जी थैंक यू। आज जो आप, मैं पंजाबी में बात करूंगा जी, क्योंकि हिंदी मुझे और उर्दू में थोड़ा, देखो आज पाकिस्तान डे आप ਜਿਹੜੇ ਸਾਰੇ ਵੀਰ ਮਨਾ ਰਹੇ ਹੋ, ਸਾਡੇ ਪਾਕਿਸਤਾਨ ਤੋਂ ਭੈਣ ਭਰਾ 72 ਸਾਲ 72 ਸਾਲ ਜਿਹੜੇ ਆ ਹੋ ਗਏ ਆ। ਕਾਇਦੇ ਆਜ਼ਮ ਮੁਹੰਮਦ ਅਲੀ ਜਨਾਨ ਹੈ ਤੁਹਾਡੇ ਵਾਸਤੇ, ਜੋ ਇੱਕ ਕੰਟਰੀ ਪਾਕਿਸਤਾਨ ਜਿਹਦੇ ਵਿੱਚ ਤੁਸੀਂ ਅੱਜ ਉਸ ਦਿਨ ਨੂੰ ਆਜ਼ਾਦੀ ਨੂੰ ਮਹਿਸੂਸ ਕਰ ਰਹੇ ਹੋ, ਕਿ ਤੁਹਾਨੂੰ ਇੱਕ ਉਹ ਕੰਟਰੀ ਜਿੱਥੇ ਤੁਸੀਂ ਆਪਣੇ ਧਰਮ ਦੇ ਮੁਤਾਬਕ ਆਪਣੇ ਧਰਮ ਨੂੰ ਮੰਨ ਸਕਦੇ ਹੋ, ਆਜ਼ਾਦੀ ਦੇ ਨਾਲ ਰਹਿ ਸਕਦੇ ਹੋ। ਕਿਉਂਕਿ ਅਸੀਂ ਪੰਜਾਬ ਤੋਂ ਆ, ਪੰਜਾਬ ਲਹਿੰਦਾ ਹੋਵੇ ਚਾਹੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ, ਅੱਜ ਕਾਫੀ ਸਾਡੇ ਜਿਹੜੇ ਵੀਰ ਆ ਉਹ ਇਸ ਈਵੈਂਟ ਦੇ ਵਿੱਚ ਹੈਗੇ ਆ। ਸੋ ਜਦੋਂ ਸਾਡੀ ਭੈਣ ਉਹ ਸੌਂਗ ਜਿਹੜੇ ਆ ਗਾ ਰਹੀ ਸਨ, ਸੋ ਮੈਂ ਥੋੜਾ ਜਿਹਾ ਮਹਿਸੂਸ ਕਰ ਰਿਹਾ ਸੀ ਕਿ ਮਨ ਦੇ ਵਿੱਚ ਦਰਦ ਵੀ ਸੀ ਕਿ ਸਾਡੀ ਉਹ ਕੰਟਰੀ ਪੰਜਾਬ ਜਿਹਦੇ ਉੱਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਆ, ਸਾਡੇ ਕੁਝ ਲੀਡਰਾਂ ਦੀਆਂ ਕਮਜ਼ੋਰੀਆਂ ਕਰਕੇ ਅਸੀਂ ਆਪਣੀ ਆਜ਼ਾਦੀ ਦੀ ਜਿਹੜੀ ਜਦੋਜਹਿਦ ਕਰ ਰਹੇ ਹਾਂ ਖਾਲਿਸਤਾਨ ਵਾਸਤੇ। ਕਿਉਂਕਿ ਚਾਹੇ ਉਹ ਕਸ਼ਮੀਰ ਦੀ ਗੱਲ ਹੋਵੇ ਭਾਰਤ ਵਿੱਚ, ਚਾਹੇ ਉਹ ਪੰਜਾਬ ਦਾ ਜਿਹੜਾ ਆ ਉਹ ਭਾਰਤ ਨੇ ਕਬਜ਼ਾ ਕੀਤਾ ਹੋਵੇ ਪੰਜਾਬ ਦੇ ਵਿੱਚ। ਸੋ ਆਜ਼ਾਦੀ ਦੀ ਖੁਸ਼ੀ ਅੱਜ ਕਿਵੇਂ ਮਨਾਈ ਦੀ ਆ, ਕਿਵੇਂ ਮਹਿਸੂਸ ਹੁੰਦੀ ਆ, ਉਹ ਤੁਹਾਨੂੰ ਅਸੀਂ ਦੇਖ ਰਹੇ ਹਾਂ ਜਦੋਂ ਤੁਸੀਂ ਉਸ ਦਿਨ ਨੂੰ ਇੰਜੋਏ ਕਰ ਰਹੇ ਹੋ ਪਾਕਿਸਤਾਨ ਦੇ ਆਜ਼ਾਦੀ ਦੇ 72 ਸਾਲ ਹੋਣ ਤੇ। ਕਿਉਂਕਿ ਕਾਇਦੇ ਆਜ਼ਮ ਨੇ ਬੜੀ ਇਮਾਨਦਾਰੀ ਦੇ ਨਾਲ ਪਾਕਿਸਤਾਨੀ ਜਿਹੜੇ ਭਰਾਵਾਂ ਨੂੰ ਇੱਕ ਉਹ ਕੰਟਰੀ ਦਿੱਤੀ ਜਿੱਥੇ ਤੁਸੀਂ ਵਰਲਡ ਦੇ ਵਿੱਚ ਅੱਜ ਜਿੱਥੇ ਵੀ ਪਾਕਿਸਤਾਨੀ ਭੈਣ ਭਰਾ ਜਿਹੜੇ ਵਸਦੇ ਆ ਉਹ ਇੰਜੋਏ ਕਰ ਰਹੇ ਆ, ਉਸ ਦਿਨ ਨੂੰ ਮਨਾ ਰਹੇ ਆ। ਪਰ ਭਾਰਤ ਵਿੱਚ ਔਰ ਕਸ਼ਮੀਰ ਦੇ ਵਿੱਚ ਜੋ ਭਾਰਤੀ ਏਜੰਸੀਆਂ, ਭਾਰਤੀ ਸਿਸਟਮ, ਜਿਹੜੀ ਭਾਰਤੀ ਸਟੇਟ ਨੇ ਸਾਡੇ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ। ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਅੱਜ ਦੇਖਦੇ ਆ ਜਿਹੜੇ ਸਾਡੇ ਸਿੱਖ ਭੈਣ ਭਰਾ ਪੰਜਾਬ ਦੇ ਵਿੱਚ ਆ, ਉਹਨਾਂ ਨੂੰ ਇੱਜ਼ਤ ਮਿਲਦੀ ਆ, ਉਹ ਆਪਣੇ ਧਰਮ ਨੂੰ
ਚਾਹੇ ਉਹ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਉਹ ਮਨਾਉਂਦੇ ਆ ਧਰਮ ਦੀ ਜਿਹੜੀ ਵਰਸ਼ਿਪ ਆ, ਉਹਦੇ ਵਾਸਤੇ ਪੂਰੀ ਆਜ਼ਾਦੀ ਆ ਕਿ ਆਪਣੇ ਧਰਮ ਨੂੰ ਮੰਨਣ ਵਾਸਤੇ ਕੋਈ ਕਿਸੇ ਕਿਸਮ ਦੀ ਉੱਤੇ ਬੈਨ ਨਹੀਂ ਹੈਗਾ, ਔਰ ਪੂਰੀ ਆਜ਼ਾਦੀ, ਪੂਰਾ ਇੱਜ਼ਤ ਮਾਣ ਜਿਹੜਾ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਸਿੱਖ ਭੈਣ ਭਰਾਵਾਂ ਨੂੰ ਮਿਲਦਾ ਆ। ਸੋ ਉਹ ਗੱਲ ਜਦੋਂ ਅਸੀਂ ਕੰਪੈਰੀਜ਼ਨ ਇੰਡੀਆ ਦੇ ਵਿੱਚ ਕਰਦੇ ਆ, ਤੇ ਜਿਹੜਾ ਭਾਰਤ ਵਿੱਚ ਬ੍ਰਾਹਮਣ ਆ ਉਹਨੇ ਚਾਹੇ ਕਸ਼ਮੀਰ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਉਹ ਗੁਲਾਮ ਬਣਾ ਕੇ ਰੱਖਿਆ ਹੋਇਆ ਆ। ਸੋ ਤੁਸੀਂ ਪਿਛਲੇ ਦਿਨੀ ਆਸਫਾ ਨਾਂ ਦੀ ਬੱਚੀ ਜਿਹੜੀ ਆਸਫਾ ਵਾਨੋ ਕਸ਼ਮੀਰ ਦੇ ਵਿੱਚ ਉਹਦੇ ਨਾਲ ਕਿੱਦਾਂ ਦੀ ਜਿਹੜੀ ਘਟਨਾ ਜਿਹੜੀ ਵਾਪਰੀ ਆ, ਸੋ ਉਹਦੇ ਵਿੱਚ ਉਸ ਬੱਚੀ ਨੇ ਕਸ਼ਮੀਰ ਦੀ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ ਆ। ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ 1984 ਬਲਕਿ 47 ਤੋਂ ਬਾਅਦ ਹੀ ਸਿੱਖਾਂ ਦੇ ਨਾਲ ਖਾਸ ਕਰਕੇ ਉਹ ਗੁਲਾਮਾਂ ਵਾਲਾ ਵਤੀਰਾ ਜਿਹੜਾ ਉਸ ਭਾਰਤੀ ਸਟੇਟ ਨੇ ਬ੍ਰਾਹਮਣਵਾਦ ਨੇ ਸ਼ੁਰੂ ਕਰ ਦਿੱਤਾ। ਅਸੀਂ ਹਜ਼ਾਰਾਂ ਹੀ ਨੌਜਵਾਨ ਸਾਡੇ ਸਿੱਖ ਭੈਣ ਭਰਾ ਜਿਹੜੇ ਆ ਉਸ ਆਜ਼ਾਦੀ ਵਾਸਤੇ, ਪੰਜਾਬ ਦੀ ਆਜ਼ਾਦੀ ਵਾਸਤੇ ਆਪਣਾ ਸ਼ਹਾਦਤ ਪਾ ਚੁੱਕੇ, ਖੂਨ ਡੋਲ ਚੁੱਕੇ ਆ। ਪਰ ਅੱਜ ਥੋੜਾ ਜਿਹਾ ਮਨ ਦੇ ਵਿੱਚ ਮਹਿਸੂਸ ਹੁੰਦਾ ਤਾਂ ਤੁਹਾਨੂੰ ਦੇਖ ਕੇ ਕਿ ਅਸੀਂ ਭਾਰਤ ਵਿੱਚ ਗੁਲਾਮ ਆ। ਸਾਡੀ ਆਜ਼ਾਦੀ ਜਿਹੜੀ ਸਾਡੇ ਨੌਜਵਾਨਾਂ ਨੇ, ਬੱਚਿਆਂ ਨੇ, ਸਾਡੀਆਂ ਭੈਣਾਂ ਨੇ ਖੂਨ ਡੋਲਿਆ, ਉਹ ਖੂਨ ਇੱਕ ਦਿਨ ਰੰਗ ਲੈ ਕੇ ਆਏਗਾ। ਅਸੀਂ ਤੁਹਾਡੀ ਅੱਜ ਤੁਸੀਂ ਸਾਨੂੰ ਇਨਵੀਟੇਸ਼ਨ ਦਿੱਤਾ, ਤੁਹਾਡਾ ਜੋ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਆ, ਅਸੀਂ ਉਹਦੇ ਵਿੱਚ ਅਸੀਂ ਆਏ ਆ, ਤੁਹਾਨੂੰ ਵਧਾਈ ਵੀ ਦਿੰਦੇ ਆ ਕਿ ਤੁਸੀਂ ਅੱਜ ਉਸ ਦਿਨ ਨੂੰ ਇੰਜੋਏ ਕਰ ਰਹੇ ਹੋ। ਇੱਕ ਦਿਨ ਉਹ ਵੀ ਆਏਗਾ ਜਿਸ ਦਿਨ ਕਸ਼ਮੀਰ ਆਜ਼ਾਦ ਹੋਏਗਾ, ਉੱਥੇ ਉਹ ਸਾਡੇ ਭੈਣ ਭਰਾ ਜਿਹੜੇ ਇੰਜੋਏ ਕਰਨਗੇ ਉਸ ਦਿਨ ਨੂੰ। ਔਰ ਇੱਕ ਦਿਨ ਉਹ ਵੀ ਆਏਗਾ ਜਦੋਂ ਅਸੀਂ ਭਾਰਤੀ ਸਟੇਟ ਦੇ ਕਬਜ਼ੇ ਦੇ ਵਿੱਚੋਂ ਖਾਲਿਸਤਾਨ ਆਪਣੇ ਪੰਜਾਬ ਨੂੰ ਜਿਹੜਾ ਆਜ਼ਾਦ ਕਰਾ ਲਵਾਂਗੇ। ਸੋ ਅਸੀਂ ਪੂਰੀ ਜਦੋਜਹਿਦ ਕਰ ਰਹੇ ਹਾਂ। ਵਿਦੇਸ਼ਾਂ ਵਿੱਚ ਲੰਡਨ ਦੇ ਵਿੱਚ ਰੈਫਰੈਂਡਮ 2020 ਦੀ ਡੈਕਲੇਰੇਸ਼ਨ ਜਿਹੜੀ ਆ ਉਹ 12 ਅਗਸਤ ਨੂੰ ਪੂਰੇ ਵਿਸ਼ਵ ਦੇ ਵਿੱਚੋਂ ਜਿਹੜੇ ਆ ਸਿੱਖ ਭੈਣ ਭਰਾ, ਈਵਨ ਜਿਹੜੇ ਯੂਕੇ ਦੇ ਵਿੱਚ ਪਾਕਿਸਤਾਨੀ ਭੈਣ ਭਰਾ, ਕਸ਼ਮੀਰੀ ਭੈਣ ਭਰਾ, ਉਹ ਵੀ ਸਾਡੀ ਸਪੋਰਟ ਕਰ ਰਹੇ ਆ। ਸੋ ਸਾਨੂੰ ਯੂਨਿਟੀ ਦੇ ਨਾਲ, ਚਾਹੇ ਉਹ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਹੋਵੇ, ਅਸੀਂ ਸਾਰੇ ਰਲ ਕੇ ਚੱਲੀਏ। ਸਾਨੂੰ ਉਮੀਦ ਆ ਜਿਵੇਂ ਸਤਿਕਾਰ ਜਿਹੜਾ ਆ ਪਾਕਿਸਤਾਨ ਦੇ ਵਿੱਚ ਸਿੱਖ ਭੈਣ ਭਰਾਵਾਂ ਨੂੰ ਮਿਲਦਾ, ਉਹ ਜਿਹੜਾ ਇਸੇ ਤਰ੍ਹਾਂ ਸਾਡੀ ਸਪੋਰਟ ਕਰਨਗੇ। ਅਸੀਂ ਇੱਕ ਦੂਜੇ ਦੇ ਨਾਲ ਭੈਣਾਂ ਭਰਾਵਾਂ ਵਾਲਾ ਵਰਤੀਰਾ ਜਿਹੜਾ ਕਰਕੇ ਯੂਨਿਟੀ ਦੇ ਨਾਲ ਇਕੱਤਰ ਹੋ ਕੇ ਚੱਲੀਏ। ਸੋ ਮੈਂ ਅੱਜ ਤੁਹਾਨੂੰ ਜੋ 72 ਇਅਰਸ ਹੋਏ ਆ ਜਿਹੜੀ ਪਾਕਿਸਤਾਨ ਦਾ ਆਜ਼ਾਦੀ ਦਾ ਦਿਨ, ਪਾਕਿਸਤਾਨ ਡੇ ਅੱਜ ਮਨਾ ਰਹੇ ਹੋ, ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਆ ਕਿ ਤੁਸੀਂ ਅੱਜ ਉਸ ਦਿਨ ਨੂੰ ਇੰਜੋਏ ਕਰ ਰਹੇ ਹੋ। ਸੋ ਮੈਂ ਥੈਂਕ ਯੂ ਕਰਦਾ ਜੋ ਸਾਨੂੰ ਤੁਸੀਂ ਅੱਜ ਇਨਵਾਈਟ ਕੀਤਾ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। बहुत शुक्रिया अहमद सिंह साहब। हमारे लिए ये बड़ी खुशी की बात है कि जो सिख मज़हब है, ये पाकिस्तान दुनिया में वाहिद मुल्क है जहाँ पे हर तरह के उनके अपने मज़हब के मुताबिक हर चीज़ की आज़ादी है। इस तरह की आज़ादी ना इंडिया में है, ना ही दुनिया के किसी और मुल्क में है। और पाकिस्तान को ये फ़ख्र है कि हमने सिखों के उनके मज़हब के मुताबिक जो जो उनकी रिक्वायरमेंट के उसके हिसाब से हमने पूरी आज़ादी अपने मुल्क में दी है। आज का दिन हम आज़ादी का मना रहे हैं, साथ साथ हमारे जो भाई हैं खालिस्तान के, उनकी तहरीक उनकी भी बड़ी ज़रूरी है। वो भी आज़ादी के लिए तड़प रहे हैं, इसलिए वो भी हमारे साथ शामिल है। इसके साथ साथ कश्मीर के लिए हम 70 साल से स्ट्रगल कर रहे हैं अपने कश्मीरी बहन भाइयों के साथ। हर तरह से हमारी जो मॉरल सपोर्ट है, डिप्लोमेटिक सतह पे हम जो है उनकी यूनाइटेड नेशन में पूरी दुनिया में आवाज़ उठाते हैं उनके लिए। तो उनकी नुमाइंदगी के लिए हमारे सरदार सवार खां साहब यहाँ पे मौजूद हैं, उनसे मैं गुजारिश करता हूँ कि आज की आज़ादी के बारे में भी बात करें और कश्मीर की जो तहरीक है उसके बारे में भी अपडेट दें। थैंक यू। बिस्मिल्लाहिर्रहमानिर्रहीम। जनाब राजा रज़ाक साहब, डॉक्टर गुरमीत साहब, अमरजीत सिंह और दीगर भरावो, बहनों, बच्चों, अस्सलाम वालेकुम। ये आज हमारे लिए बड़ी खुशी का मुकाम है
कि हम पाकिस्तान डे बना रहे हैं। परेड भी हुई और राजा रज़ाक साहब का ये इवेंट भी हो रहा है और पाकिस्तान डे के हवाले से हम सारे अगेटे हैं। मैं इस पर राजा साहब और उनकी टीम को मुबारकबाद पेश करता हूं और सिख भाई जो हमारे साथ शामिल हैं उनको वेलकम कहता हूं। जिस तरह मुसलमानों के लिए सऊदी अरब एक मुकद्दस जगह है और वहाँ हम हज के लिए जाते हैं, इबादत के लिए जाते हैं, इसी तरह पाकिस्तान जो है वो सिखों के लिए एक मजहबी जगह है। उनके गुरु नानक वहाँ पे हैं और हर साल वो यात्रा करते हैं, वहाँ इबादत के लिए जाते हैं। डॉक्टर अमरजीत सिंह हजरत कायद आज़म मोहम्मद अली जिन्ना पर जिस खूबसूरत तरीके से वो बात करते हैं, मैं सियासत का एक तालिब इल्म हूँ, इससे बेहतर कोई बात नहीं की जा सकती और मैं उनको मुबारकबाद पेश करता हूँ। कश्मीर, हम कश्मीरी जो हैं वो पाकिस्तान का हिस्सा है, हम पाकिस्तानी हैं और पार्टीशन एक्ट के मुताबिक कश्मीर को पाकिस्तान का हिस्सा होना चाहिए था, लेकिन नेहरू ने कमाल चालाकी के साथ उस वक्त हरी सिंह के साथ साजबाज करके वो मसला यूनाइटेड नेशन के अंदर ले आया और यूनाइटेड नेशन में खड़े होकर उसने ये वादा दिया कि हम कश्मीरियों को ये हक देंगे कि वो अपने मुस्तकबिल का फैसला करें। वो हिंदुस्तान के साथ शामिल होना चाहते हैं, वो पाकिस्तान के साथ शामिल होना चाहते हैं, लेकिन आज तक वो दिन नहीं आया। कश्मीर के अंदर लाखों लोगों को कत्ल कर दिया गया। आज भी कश्मीर के अंदर जुल्म ज्यादती हो रही है, लेकिन ये बात हिंदुस्तान को मैं बताना चाहता हूं कि आखिरी कश्मीरी भी रहेगा, उस वक्त तक ये बात वहां नहीं रुकेगी जब तक कश्मीरियों को ये हक नहीं दिया जाता कि वो वोट के जरिए अपने हक का फैसला करें। इधर दे वांट टू जॉइन इंडिया और दे वांट टू जॉइन पाकिस्तान। इसी तरह खालिस्तान के अंदर गोल्डन टेम्पल के साथ जो ज्यादती हुई और सिखों के साथ जो ज्यादती हुई वो दुनिया ने देखी। तो मैं लंबी तकरीर नहीं करना चाहता, मैं सिर्फ ये कहना चाहता हूं कि वो वक्त आएगा कि हिंदुस्तान कई हिस्सों में तकसीम होगा, खालिस्तान आजाद होगा, कश्मीर पाकिस्तान का हिस्सा होगा और हम बर्रे सगीर के साथ अमन के साथ रहेंगे। मैं सिख भाइयों को हमेशा ये कहता हूं कि वो तो हिंदू तो बुज़दिल कौम है, अगर सिखों को वहां से फौज से ही निकाल दिया जाए तो वो तो किसी के साथ जंग तक भी नहीं कर सकता, वो बंदूक भी नहीं उठा सकता। लेकिन ये वक्त आएगा कि सारे सिख जो है वो हिंदुस्तान की बंदूकें लेकर वो खालिस्तान भी आजाद कराएंगे और कश्मीर में भी हमारी मदद करेंगे। One of the best singer in Pakistan, especially in the 70s, was Noor Jahan, and these famous songs she's singing are it's reminding us all of her. And thank you for coming and making this event beautiful. And this is live singing, this is not lip singing, so that's why, you know, it's even better. You can hear the artist. I also wanted to thank Bobby, who's at the keyboard, and he's one of the famous keyboard player from Pakistan. Thank you. And he's also husband of Saima, so this couple is doing a great job here. Then we have Vivian at keyboard. Vivian is right here. And then we have Nadeem at Dholak. Nadeem, can you raise your hand so they know you? Nadeem at Dholak. This is a typical Dholak or the drum from Asia. A drum, yeah. And then we have Saqib Hussain also, who's at the drum. Yeah, you just heard him. And of course, we really appreciate them coming here and making this evening a great evening. I mean, stick around. We have some more
Bhangra music and all that, and you'll hear that. So continue sitting here, and you know, when these singers sing especially, they wanted to see your reaction. So by clapping, you can always show your emotion, and that, you know, give them an energy to get to the next level. So back to Saima. Thank you so much. जैसे कि उन्होंने कहा कि मैडम नूरजहां जी का जिक्र हुआ, उन्हीं की फैमिली से ताल्लुक़ है मेरा, तो मैं आपको उनका एक गीत बड़ा खूबसूरत सुनाती हूँ। उसके बाद हम मेडल ही करेंगे, एक भंगड़ा मेडल है, फिर वो आपको सुनाती हूँ। सानू नहर वाले पुल ते बुला के, सानू नहर वाले पुल ते बुला के ते खोरे माही किथे रह गया। सानू नहर वाले पुल ते बुला के, सानू नहर वाले पुल ते बुला के ते खोरे माही किथे रह गया। साडी अखां विचों नींदरां उड़ा के, ओ साडी अखां विचों नींदरां उड़ा के ते खोरे माही किथे रह गया। सानू नहर वाले पुल ते बुला के। Yeah.
जाए ना रोका ओ साडा प्रियो माही सरदार जो है कुछ भी होवे ओ साडा प्यार जो है जो मांगेगा जो ढोलेगा बिना कराए मैं तलक बारी बिस्मिल्लाह करा ओ बिस्मिल्लाह करा और माड़ा इसे माड़ा से किया जो है कुछ भी होवे ओ साडा प्यार जो है जो ढोलेगा जो मांगेगा बिना कराए मैं तलक बारी बिस्मिल्लाह करा ओ बिस्मिल्लाह करा ओ बिस्मिल्लाह करा ओ बिस्मिल्लाह थैंक यू, बहुत शुक्रिया। हम कोशिश कर रहे हैं कि जो मेहमान आए हैं उनकी भी बात बीच में सुनते रहे और आपको भी रेस्ट मिल रही है। बहुत शुक्रिया आपका। अब मैं खालिस्तान तहरीक रूह और अवाम जो काफ़ी दहाइयों से यहाँ पे इस तहरीक के लिए काम कर रहे हैं और इतने सालों से लगातार किसी तहरीक के लिए काम करना बड़ा मुश्किल होता है। इसके लिए सब्र आपको चाहिए होता है, आपकी जो कमिटमेंट है वो बड़ी स्ट्रांग होनी चाहिए, विल आपकी स्ट्रांग होनी चाहिए। और माशाल्लाह डॉक्टर साहब बिल्कुल जवानों की तरह काम कर रहे हैं। तो मैं गुजारिश करता हूँ डॉक्टर अमरजीत सिंह साहब को कि वो आएँ और पाकिस्तान की आज़ादी के लिए भी बात करें। और उनका बहुत बहुत शुक्रिया कि आज वो हमारी खुशियों में शरीक हुए हैं। और हमारी ख्वाहिश है कि वो दिन जल्दी आए कि जब हम खालिस्तान की आज़ादी का दिन भी इसी तरह के किसी अच्छे पार्क में मनाना शुरू करें। डॉक्टर अमरजीत सिंह साहब। अस्सलाम वालेकुम, सत श्री अकाल। मैं शुरू करांगा अलामा इकबाल दे इस शेर तो, ए ताहिरे लाहौती उस रिज़्क से मौत अच्छी जिस रिज़्क से आती हो परवाज में कोताही। अलामा साहब दा ये शेर गुलाम ते आज़ाद ज़हनीयत दोनों नू एक्सप्लेन कर दे। तुसी पाकिस्तान दी आज़ादी दा 72वां वरा बड़ी खुशी ते चावां नाल हडसन दरिया दे कंढे मना रहे हो। दुनिया भर च जिथे जिथे भी पाकिस्तानी बैठे ने वो इस दिन नू बड़े चावां नाल बड़े उत्साह नाल मना रहे ने। ज़ाहिर है तुहाडे कोल कायदे आज़म मुहम्मद अली जिन्ना वर्गे ईमानदार फॉरसाइटेड स्टेट्समैन सन जिन्हां ने ये मुल्क अंग्रेज़ां ते कांग्रेस दे सैकुलर लबादे विच लुके हुए हिंदू तवी लीडरां गांधी ते नेहरू तो खिंच के इस मुल्क नूं बनाया। अंग्रेजी दी एक एक्सप्रैशन है टू गेट विक्ट्री आउट ऑफ द जॉज ऑफ डिफीट। और इस विच कोई शक नहीं है, बेशक जिहड़ा नैरेटिव भारत दे स्कूलों च उन्हां दी टैक्सट बुक्स पढ़ाया जांदे कि जिवें अंग्रेज़ उन्होंने पाकिस्तान बना दिता है। बहुत वार उन्हों दे लीडर कुछ समा पहला तक, हुण 2 एक्सैप्शनस बनी हैं। एक फॉरेन मिनिस्टर जसवंत सिंह जिन्हें किताब लिखी और उन्हें कहा कि कायदे आज़म जेन्यूनली सचमुच सैकुलर सन, ते जो फिर हाल जसवंत सिंह दा उन्होंने हिंदू तविया ने किया जिन्हों को अज पावर है वो बिल्कुल अनवेप्ड अनऑनर्ड एंड अनसंग उसकी मौत हुई। दूसरा LK अडवाणी, ये LK अडवाणी वो बंदे जिन्हें 1984 नवंबर 84 नूं जिहड़ी सिखां दी नस्लकुशी इंदिरा गांधी ने प्लान की भारत भर दे विच जून 84 का घल्लूकारा जिसनों असी शब्द इस्तेमाल करते वैसटर्न टर्मिनोलॉजी दे विच इसनों ज्यूज ने होलोकॉस्ट का नाम दिता है।
ਬੋਸਨੀਆ ਦੇ ਵਿੱਚ ਜੋ ਮੁਸਲਮਾਨਾਂ ਨਾਲ ਹੋਇਆ ਉਸ ਨੂੰ ਐਥਨਿਕ ਕਲੀਨਜ਼ਿੰਗ ਕਿਹਾ ਗਿਆ। ਅੱਜ ਇਸ ਨੂੰ ਜੈਨੋਸਾਈਡ ਕਰਕੇ ਜਾਣਿਆ ਜਾਂਦਾ ਹੈ। ਇਸ ਦੀਆਂ ਵੱਖਰੀਆਂ ਸਟੇजेस ਨੇ, ਮੈਂ ਉਸ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਨੇ ਪਲਾਨ ਕੀਤਾ ਸੀ ਕਿ 84 ਦੀਆਂ ਇਲੈਕਸ਼ਨਸ ਉਹ ਸਿੱਖਾਂ ਦੀ ਨਸਲਕੁਸ਼ੀ ਕਰਕੇ ਮੈਜੋਰਿਟੀ ਜਿਹੜੀ ਹੈ ਅਕਸਰੀਅਤ ਦੇ ਵਿੱਚ ਹਿੰਦੂ ਉਹਨਾਂ ਨੂੰ ਖੁਸ਼ ਕਰਕੇ ਜਿੱਤੇਗੀ। ਉਹ ਪਾਰਸ਼ਲੀ ਕਾਮਯਾਬ ਰਹੀ। ਜੂਨ 84 ਨੂੰ ਅਟੈਕ ਹੋਇਆ ਸਾਡੇ ਪ੍ਰਾਣ ਪਿਆਰੇ ਦਰਬਾਰ ਸਾਹਿਬ ਦੇ ਉੱਤੇ, 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ। ਪਰ ਸਿੱਖ ਕੌਮ ਜਿਸ ਦੇ ਬੇਸਿਕ ਟ੍ਰੇਨਿੰਗ ਦੇ ਵਿੱਚ ਇਹ ਗੱਲ ਸ਼ਾਮਲ ਹੈ, ਜਦੋਂ ਅਸੀਂ ਖਾਲਸਾ ਕਨਸੈਪਟ ਦੀ ਗੱਲ ਕਰਦੇ ਤੇ ਜ਼ਾਹਿਰ ਹੈ ਕਿ ਖਾਲਸੇ ਦਾ ਇਹ ਮੋਟਿਵ ਹੈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਫॉर द प्रोटेक्शन ऑफ द डाउन ट्रॉडन, फॉर द अपलिफ्टिंग ऑफ द डाउन ट्रॉडन एंड पनिशिंग द टायरेंट। और ये गल इतिहास ने अजोके टाइम च भी देखी। भाई बेअंत सिंह, सतवंत सिंह उन्होंने इंदिरा गांधी नूं सजा याफ्ता किया और कुछ साल बाद भारत का फौजी जनरल वैद्य जिहदे ऑर्डर्स थले दरबार साहब ते टैंक और तोपां नाल हमला किया गया सी, उस नूं पुणे दे विच 2 सिख नौजवानों ने मौत की सजा दी। और नवंबर 84 की नस्लकुशी इंदिरा गांधी के मारे जाने तो बाद हुई। राजीव गांधी 3/4 मैजोरिटी के नाल पार्लीमेंट दे विच जित्तिया। और इस इंदिरा गांधी कांग्रेस की बुक चो एक वर्का कढ़िया बीजेपी ने, जिस दियां पार्लीमेंट सिर्फ 2 सीटां सन। LK अडवाणी ने रथ यात्रा के नाम थले नफरत का वणजारा, नफरत का व्यापारी कश्मीर तो कन्याकुमारी तक गया और उस दा जिहड़ी सिखर सी उसकी रथ यात्रा दी वो 6 दसंबर 1992 नूं 500 साल पुरानी बाबरी मसीत नूं ढाणा, मुसलमानां दे खिलाफ अयोध्या दे विच मुंबई दे विच वड्डे लैवल ते कीती गई वायलेंस और उस नफरत का नतीजा सी कि फिर 2002 च जदों नरेंद्र मोदी चीफ मिनिस्टर बनया गुजरात दे विच मुसलमानां दी नस्लकुशी की गई। गोधरा रेलवे कांड तो एक बहाना सी क्योंकि नवंबर 84 च सिखां दी नस्लकुशी करके राजीव गांधी पावर च आया सी और नरेंद्र मोदी की भी यही क्वालिफिकेशन बनी प्राइम मिनिस्टर बनन तक कि उन्हें गुजरात च मुसलमानां दी नस्लकुशी की है और ये सानू सूट कर दे। अज जो भारत के हालात ने, मैं डिटेल च नहीं जावांगा, तुसी काफ़ी वक्त तो बैठे हो, अज 90+ टैंपरेचर भी सी। पर एक गल का ध्यान रहे, तुसी खुशकिस्मत सी, खुशकिस्मत हो कि कायदे आजम तुहानू मिले, तुहानू पाकिस्तान मिले। इस मुल्क की हिफाजत अज तुहाडे उत्थे चेंज हुई है पोलिटिकल, और मैं समझदा भी डायस्पोरा कम्युनिटीज़ के जिम्मे बहुत वड्डी जिम्मेवारी हुंदी है। ਜਿਹੜੇ पाकिस्तान ਦੇ ਵਿੱਚ ਲੋਕ ਨੇ ਉਹਨਾਂ ਦੀਆਂ ਰੋਟੀ ਕੱਪੜਾ ਮਕਾਨ ਦੀਆਂ ਪ੍ਰੋਬਲਮਸ ਵੀ ਨੇ, ਉਹਨਾਂ ਦੇ ਵਿੱਚ ਹੋਰ ਫੈਕਟਰ ਵੀ ਉਹ ਡੇ ਟੂ ਡੇ ਲਾਈਫ ਦੀਆਂ ਤੰਗਦਸਤੀਆਂ ਨਾਲ ਜੂਝਦੇ ਨੇ। ਬਾਹਰਲੇ ਮੁਲਕਾਂ ਜਿਹੜੇ ਪਾਕਿਸਤਾਨੀ ਭੈਣ ਭਰਾ ਹੈ, ਇੱਕ ਜਨਰੇਸ਼ਨ ਜ਼ਰੂਰ ਮਿਹਨਤ ਕਰਦੀ ਹੈ, ਦਿਨ ਰਾਤ ਆਪਣਾ ਕਿਰਤ ਕਰਦੀ ਹੈ ਈਮਾਨਦਾਰੀ ਦੇ ਨਾਲ। ਅੱਜ ਤੁਹਾਡੀ 2nd 3rd ਜਨਰੇਸ਼ਨ ਹੈ, ਕਿਉਂਕਿ 20-25 ਸਾਲ ਦੀ ਜਨਰੇਸ਼ਨ ਮੰਨੀ ਜਾਂਦੀ ਹੈ। ਅਮਰੀਕਾ 'ਚ 72 ਸਾਲ ਹੋ ਗਏ ਨੇ, ਤੁਹਾਡੀ 3rd ਜਨਰੇਸ਼ਨ ਤੱਕ ਪਹੁੰਚਦੇ ਆ। ਅੱਜ ਤੁਹਾਡੇ ਬੱਚੇ ਬੱਚੀਆਂ ਇੱਥੋਂ ਦੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਡਾਇਸਪੋਰਾ ਕਮਿਊਨਿਟੀ ਤੁਹਾਡੇ ਵਿਦਨ ਪਾਕਿਸਤਾਨ ਇਖਤਲਾਫਾਤ ਹੋ ਸਕਦੇ ਨੇ। ਕੋਈ ਪਾਕਿस्तान पीपल्स पार्टी ਦਾ सपोर्टर होएगा, कोई पाकिस्तान मुस्लिम लीग ਦਾ होएगा, कोई तहरीक इंसाफ ਦਾ होएगा। पर एक गल याद रखो कि इस वेले पाकिस्तान ਦੇ ਉੱਤੇ एक हुकूमत या एक सिस्टम की साजिश नहीं है। इंडिया जो कुछ कश्मीर च कर रहे हैं, ज़ाहिर है, मैं सरदार सवार खान साहब नाल गलबात कर रहा सी, मैं कहा जी भारत दे विच 200 मिलियन मुसलमान तो डरा लिया हिंदुओं ने, उन्होंने तो मान लिया, बीजेपी का एक विंग भी बन गया। आफरीन है कश्मीरी मुसलमान बच्चे बच्चियां नूं जिहड़े आज़ादी की लड़ाई लड़ रहे ने। हर गली दे विच स्कूलों चों बच्चे बच्चियां निकलते हैं, आज़ादी आज़ादी।
ये उत्थों दा स्लोगन है। और ये इस वेले सब तो वड्डा फिक्र है RSS दे जिहड़े लोग बैठे ने कि वो कश्मीर दी आज़ादी तहरीक नूं कदे वो दहशतगर्दी दे खाते च पाउण दी कोशिश करते हैं, कदे उन्होंने इस्लामीकरण नाल जोड़ते हैं, कदे इस्लामिक स्टेट नाल जोड़ते हैं। इस सब च नाकामयाब रहने तो बाद उन्होंने हुण कॉन्स्टिट्यूशनल इशू चुके कि 35A इंडियन कॉन्स्टिट्यूशन जिहदे थल्ले आर्टिकल 370 कश्मीर नूं मिलिया, जम्मू कश्मीर नूं, जिहदे थल्ले कोई गैर जम्मू कश्मीर दा उत्थे अपनी प्रॉपर्टी बाय नहीं कर सकता। कश्मीर दा अपना अज भी झंडा है, बेशक उत्थे 7 लाख फौज बैठी है पर सिंबोलिज्म मौजूद है। कश्मीर दा झंडा चीफ मिनिस्टर दे नाल जिथे वो बैठदा तिरंगे दे नाल लगा हुंदा। कश्मीर दा कोई भी भारत दा कानून कश्मीर च उदों तक लागू नहीं हुंदा जदों तक कश्मीर दी जिहड़ी असैंबली है उन्होंने पास नहीं करती। पर इनू भी वो तोड़ देना चाहते हैं। एक उन्होंने जाली जी अपनी NGO तो ये पैटिशन सुप्रीम कोर्ट च करवाई कि जी 35A जदों 1955 दे विच इंट्रोड्यूस होया ये बाई प्रेजिडेंशियल ऑर्डीनेंस ने सी। और क्योंकि दोनों इंडिया पाकिस्तान च है कि जिहड़ा भी ऑर्डीनेंस हुंदा है उन्होंने 6 महीने दे विच पार्लीमेंट ने रेटिफाई करना हुंदा। तो उन्हों का यह कहना है जी क्योंकि पार्लीमेंट चो नहीं लिया गया इसलिए वो अनकॉन्स्टिट्यूशनल है। और हुण तुसीं जे कश्मीर वाल देखो, मैं सरदार साहब नूं भी कह रहे सी कि अज फोकस किवें इन्हां ने बदल दिता है। उत्थे हुर्रियत कॉन्फ्रेंस होए, उत्थे फारूक अब्दुल्ला दी पार्टी जिहड़ी है नैशनल कॉन्फ्रेंस होए, कांग्रेस होए, अज प्रोटेस्ट इस गल ते आ गए कि जी ये आर्टिकल 35A असी नहीं टुटण देना, असी 370 आर्टिकल नहीं टुटण देना। सो ज़ाहिर है कि ब्राह्मणवादी इस साजिश कामयाब होए ने कि तुसी तां आज़ादी मंगदे हो भी कश्मीरियां नूं राइट ऑफ सैल्फ डिटरमिनेशन होए, प्लेबिसाइड दा हक होए। असी तां जो आर्टिकल 370 दे थल्ले आर्टिकल 35A दे थल्ले जो जम्मू कश्मीर नूं माड़ियां मोटियां कानूनी एटलीस्ट उहदी रैकगनिशन मन्नी हुई है, असी तां इनू भी डिस्ट्रॉय करना। सो ये बहुत इंपॉर्टेंट रीजन है। डायस्पोरा कम्युनिटीज स्ट्रेंथ होंदियां ने और इस गल बारे कोई भुलेखा नहीं होना चाहिए। बेशक अज जो इजराइल कर रहा है उहदे नाल असी सहमत ना होईए। उन्होंने कैपिटल तैल अवीव तो जेरूशलम लियांदी है, वो जुल्म कर रहे हैं फलस्तीनियां ते असी उन्होंने हमेशा कंडेम करते हैं और करते रहांगे। पर एक गल का ध्यान रहे कि इजराइल बनाने च डायस्पोरा जूश कम्युनिटी ने सब तो वड्डा रोल अदा किया। इत्थे प्रेजिडेंट रूजवेल्ट नहीं सी मन्निया, वो प्रेजिडेंट ट्रूमैन तक पहुंचे, एक वखरी कहानी है। और अज बेशक इजराइल दे विच लगभग 7-8 मिलियन जू रहिंदे ने, अमरीका च 6 मिलियन होणगे, पर जूइश डायस्पोरा इजराइल दी अख जे लाल हो जाए तो वो वक्त पा दिंदे ने। यही कारण है कि पैट बुकैनन एक बड़ा कंजरवेटिव होस्ट रहा है CNN का, ये इन्हें एक बारी कहा सी कि US कांग्रेस एंड सैनेट इज द ऑक्यूपाइड टेरिटोरी ऑफ इजराइल। इन्ने पावरफुल ने क्योंकि इन्होंने एजुकेशन का सहारा लिया, सिस्टम दे विच वड़े। और यही गल असी अर्मीनियन जेनोसाइड के हवाले नाल देखते कि कितनी वड्डी उन्हां दी लॉबी है। और मैं ये जरूर गुजारिश करांगा, बाकी तुसी सारे सियाणे हो, पर पाकिस्तान के मुद्दे ਜਿਹੜਾ भी लोगों ने चुन के बंदा लियांदा ये साडे मुल्कां च हुंदा है, थोड़ा बहुत दोनों पासियां च ही है। पर इस वेले विद सॉलीडैरिटी पाकिस्तान नूं सेव करन दे लई सब तो वड्डा रोल डायस्पोरा पाकिस्तानी कम्युनिटी का होएगा। अमरीकना ने IMF नूं भी घुरकी मारी है कि जी पाकिस्तान नूं असीं कंसैशन नहीं देना। अजे तक कोई पाकिस्तानी एंबेसडर जां दूजे उन्होंने जिहड़े न्यूली इलैक्ट ने इमरान खान जिहड़े सौं चुकन जा रहे हैं उन्होंने मुबारकबाद नहीं दी। $1 बिलियन तो 150 मिलियन तक एड लाए ने, एकदम US कांग्रेस पास होया। सो ये चंगे सिम्पटम नहीं ने। इंडिया का जो देख लो, जिहड़े इमरान खान हर चौथे दिन मुंबई गए हुंदे सी, जिन्होंने करण थापर तो लैके हर इंडियन मीडिया नूं इंटरव्यू दिता है। एक खुला खलासा बंदा, एक ईमानदार किस्म का, खुल के गल कहण वाला। जिन्नी हेटरेट इस सारे पीरियड
ਇੰਡੀਅਨ ਮੀਡੀਆ ਨੇ ਇਮਰਾਨ ਖਾਨ ਦੇ ਖਿਲਾਫ ਲਿਆਂਦੀ ਹੈ। ਉਹਨਾਂ ਦੀਆਂ 3-3 ਫੁੱਟ ਦੀਆਂ ਐਂਕਰਸ ਉਛਲ ਕੇ ਇਵੇਂ ਕਰ ਰਹੀਆਂ ਨੇ ਜਿਵੇਂ ਕਿ ਉਹ ਪਤਾ ਨਹੀਂ ਕੀ ਹੋ ਗਿਆ ਪਾਕਿਸਤਾਨ ਇਮਰਾਨ ਖਾਨ ਦੇ। ਇਹ ਜ਼ਹਿਨੀਅਤ ਸ਼ੋਅ ਕਰਦੇ। ਸੋ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਪਾਕਿਸਤਾਨੀ ਡਾਇਸਪੋਰਾ ਇਹ ਮੈਸੇਜ ਵੀ ਦੇ ਆਪਣੇ ਪਿੱਛੇ ਭੈਣਾਂ ਭਰਾਵਾਂ ਨੂੰ ਕਿ ਕੋਈ ਗੱਲ ਨਹੀਂ, ਅਮਰੀਕਾ ਦੀ ਏਡ ਕਚਕੌਲ ਲੈ ਕੇ ਕਦੋਂ ਤੱਕ ਕੌਮਾਂ ਇੱਜ਼ਤ ਨਾਲ ਜੀ ਸਕਦੀਆਂ ਨੇ। ਤੋੜੋ ਕਚਕੌਲ ਨੂੰ ਕਿ ਭਾਈ ਅਸੀਂ ਖੜੇ, ਅਸੀਂ ਡਾਇਸਪੋਰਾ ਕਮਿਊਨਿਟੀ, ਅਸੀਂ ਇਨਵੈਸਟਮੈਂਟ ਕਰਾਂਗੇ ਪਾਕਿਸਤਾਨ, ਅਸੀਂ ਜਾਵਾਂਗੇ, ਅਸੀਂ ਇਹਨੂੰ ਸਕਸੈਸਫੁਲ ਬਣਾਵਾਂਗੇ ਕਿਉਂਕਿ ਇਹ ਸਕਸੈਸ ਬੜੀ ਜ਼ਰੂਰੀ ਹੈ ਤੁਹਾਡੀ ਸਰਵਾਈਵਲ ਲਈ ਵੀ। ਨਹੀਂ ਤਾਂ ਜੇ ਇੰਡੀਆ ਦਾ ਹਾਲ ਦੇਖਣਾ, ਉਹਨਾਂ ਨੇ ਅਖੰਡ ਭਾਰਤ ਦਾ ਕਨਸੈਪਟ RSS ਦੀ ਆਈਡੀਓਲੋਜੀ 1925 ਚ RSS ਹੋਣ ਚਾਹੁੰਦੀ ਹੈ। ਡਾਕਟਰ ਹੈਡਗਵੇਅਰ, ਗੋਲਵਲਕਰ, ਕਦੇ ਤੁਸੀਂ ਗੋਲਵਲਕਰ ਦੀਆਂ ਬੁੱਕਸ ਪੜ੍ਹੋ, ਉਹਦੇ ਵਰਕਸ ਦੇਖੋ। ਉਦੋਂ ਨਾਜ਼ੀਆਂ ਦੀ ਨਾਜ਼ੀ ਪਾਰਟੀ ਹਿਟਲਰ ਦੀ ਉਹਨੇ ਪੈਰ ਜਮਾ ਲਏ ਸੀ ਜਰਮਨੀ ਦੇ ਵਿੱਚ, ਔਰ 1930s ਤੱਕ ਪਹੁੰਚਦਿਆਂ ਗੋਲਵਲਕਰ ਦੀ ਇਹ ਲਿਖਤ ਹੈ ਕਿ ਜੋ ਸੋਲੂਸ਼ਨ ਮਾਈਨੋਰਿਟੀਜ਼ ਦਾ, ਅਕਲੀਅਤਾਂ ਦਾ ਨਾਜ਼ੀਆਂ ਨੇ ਕੱਢਿਆ, ਉਹੀ ਸੋਲੂਸ਼ਨ ਅਸੀਂ ਭਾਰਤ ਦੇ ਵਿੱਚ ਜਿਹੜਾ ਉਹ ਘੱਟ ਗਿਣਤੀਆਂ ਦਾ, ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਕੱਢਾਂਗੇ। ਔਰ ਕੋਈ ਭੁਲੇਖਾ ਨਹੀਂ ਹੈ, ਮੋਦੀ 4 ਸਾਲ ਉਹਨੂੰ ਰਾਜ ਕਰਦਿਆਂ ਹੋਏ ਨੇ, 200 ਮਿਲੀਅਨ ਮੁਸਲਮਾਨ ਨੇ, 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੁੰਦੀ। ਪਰ ਇੱਕ ਕਸ਼ਮੀਰੀ ਮੁਸਲਮਾਨ ਨੂੰ ਛੱਡ ਕੇ ਜਿਹੜਾ ਖਲੋਤਾ ਹੈ ਆਜ਼ਾਦੀ ਲਈ, ਭਾਰਤ ਦਾ ਮੁਸਲਮਾਨ ਉਹਨਾਂ ਨੇ ਡਰਾ ਲਏ। ਉਹ ਗੱਲ ਵੀ ਨਹੀਂ ਕਰਦੇ ਬਹੁਤ ਸਾਰੇ। ਮੈਂ ਈਵਨ ਅਮਰੀਕਾ ਦੇ ਵਿੱਚ ਪਿਛਲੇ 30 ਸਾਲ ਤੋਂ ਖਾਲਿਸਤਾਨ ਦੇ ਐਕਟਿਵਿਸਟ ਹੋਣ ਦੇ ਨਾਤੇ ਇਹ ਦੇਖਦੇ ਹਾਂ, ਅਸੀਂ ਸਾਂਝੇ ਪ੍ਰੋਟੈਸਟ ਵੀ ਕਰਦੇ ਹਾਂ। ਪਹਿਲੀ ਵਾਰ 1991 ਚ ਡਾਕਟਰ ਫਾਈ ਜਿਨ੍ਹਾਂ ਨੇ ਮੈਨੂੰ ਡਿਨਰ ਤੇ ਵਾਸ਼ਿੰਗਟਨ DC ਸੱਦਿਆ, ਅਸੀਂ ਟੁਗੇਦਰ ਕੰਮ ਕਰਦੇ ਰਹੇ। ਆਲਮੋਸਟ ਜਿੰਨੀਆਂ ਮੀਟਿੰਗਸ, ਕਾਨਫਰੰਸਿਸ, ਰਾਉਂਡ ਟੇਬਲ ਕਾਨਫਰੰਸਿਸ ਹੁੰਦੀਆਂ ਨੇ, ਉਹਨਾਂ 'ਚ ਮੈਨੂੰ ਉਹਨਾਂ ਨੇ ਆਨਰ ਦਿੱਤਾ ਐਡਰੈਸ ਕਰਨ ਦਾ। ਪਰ ਜਿਹੜੇ ਈਵਨ ਇੱਥੇ ਵੀ ਅਮਰੀਕਾ 'ਚ ਡਾਇਸਪੋਰਾ 'ਚ ਇੰਡੀਅਨ ਮੁਸਲਮਾਨ ਰਹਿੰਦੇ ਨੇ, ਉਹ ਆਪਣੇ ਘਰ ਦੇ ਲਿਵਿੰਗ ਰੂਮ 'ਚ ਵੀ ਗੱਲ ਕਰਦੇ ਆ, ਮੂੰਹ ਖੋਲ ਕੇ ਗੱਲ ਨਹੀਂ ਕਰਦੇ, ਫੁੱਸ-ਫੁੱਸ ਕਰਦੇ ਨੇ ਜਿਵੇਂ ਉਹ ਦਿੱਲੀ ਦਾ ਡਰ ਉਹਨਾਂ ਨੂੰ ਇੱਥੇ ਵੀ ਖਾ ਰਿਹਾ। ਇਹ ਗੁਲਾਮੀ ਹੈ। ਜਿਨ੍ਹਾਂ ਨੂੰ ਅੱਜ ਲੱਗਦਾ ਪਾਕਿਸਤਾਨ 'ਚ ਵੀ ਇੱਕ ਸੈਕਸ਼ਨ ਖੜਾ ਜਿਹੜਾ ਇਹ ਕਹਿੰਦੇ ਜੀ ਕਾਹਨੂੰ ਪਾਕਿਸਤਾਨ ਬਣਾਉਣਾ ਸੀ, ਇੱਥੇ 200 ਮਿਲੀਅਨ ਉਹ ਹੈ, ਇੰਨੇ ਇੰਡੀਆ 'ਚ ਨੇ, ਇੰਨੇ ਬੰਗਲਾਦੇਸ਼ ਨੇ, ਬਰੇ ਸਗੀਰ 'ਚ ਅਸੀਂ ਸਾਰੇ ਹੁੰਦੇ ਤੇ ਆਹ ਹੋ ਜਾਂਦਾ। ਉਹ ਬਿਲਕੁਲ ਨਹੀਂ। ਇਸ ਗੱਲ ਲਈ ਸ਼ੁਕਰਗੁਜ਼ਾਰ ਹੋਵੋ ਕਿ ਤੁਹਾਡੇ ਕੋਲ ਮੁਲਕ ਹੈ ਔਰ 72 ਸਾਲ 'ਚ ਕਮਜ਼ੋਰੀਆਂ ਦੇ ਬਾਵਜੂਦ, ਕਰਪਸ਼ਨ ਦੇ ਬਾਵਜੂਦ, ਹੋਰ ਇਸ਼ੂਜ਼ ਦੇ ਬਾਵਜੂਦ 50 ਤੋਂ ਜ਼ਿਆਦਾ ਮੁਸਲਮਾਨਾਂ ਦੇ ਮੁਲਕ ਨੇ ਦੁਨੀਆ 'ਚ। ਕਿਹਦੇ ਕੋਲ ਨਿਊਕਲੀਅਰ ਹੈ, ਤੁਸੀਂ ਸਟੈਂਡ ਕੀਤਾ ਹੈ ਉੱਥੇ। ਤੁਸੀਂ ਭਾਰਤ ਦੀ ਫੌਜ, ਔਰ ਕਿਵੇਂ ਭਾਰਤ ਨੇ ਵਾਟਰ ਐਜ਼ ਏ ਵੈਪਨ ਯੂਜ਼ ਕੀਤਾ ਹੈ ਜਦੋਂ ਫਿਰੋਜ਼ਪੁਰ ਹੈਡਵਰਕਸ ਬੰਦ ਕੀਤੇ, ਕਿਵੇਂ 1960 ਦੀ ਇੰਡਸ ਵਾਟਰ ਟ੍ਰੀਟੀ 'ਚ ਵੀ ਉਹਨਾਂ ਨੇ ਜਿਹੜਾ ਉਹ ਤਕੜੀ ਨੂੰ ਪਾਸਾ ਜਿਹੜਾ ਦਿੱਤਾ ਹੈ, ਉਸ ਦੇ ਵਿੱਚ ਵੀ ਉਹਨਾਂ ਨੇ ਕਾਣ ਕੀਤੀ। ਲੇਕਿਨ 65, 71, 98, 99 ਇਹਦੇ ਬਾਵਜੂਦ ਤੁਸੀਂ ਸਰਵਾਈਵ ਕੀਤਾ। ਔਰ ਤੁਹਾਡੇ ਗਵਾਂਢ ਅਫਗਾਨਿਸਤਾਨ 'ਚ ਜਿਹੜੀਆਂ ਪ੍ਰੌਕਸੀ ਬਣਿਆ ਹੋਇਆ ਦੁਨੀਆ, ਇੱਕ ਅਨਫੋਰਚੂਨੇਟ ਪਾਰਟ ਹੈ। ਬਹੁਤ ਵਾਰ ਬਹਾਦਰ ਅਫਗਾਨਾਂ ਦੇ ਲਈ ਮੇਰੇ ਮਨ 'ਚ ਦਰਦ ਵੀ ਉੱਠਦਾ ਹੈ ਕਿ ਪਤਾ ਨਹੀਂ ਕੁਦਰਤ ਨੇ ਉਹਨਾਂ ਨੂੰ ਬਣਾਇਆ ਵੀ ਬੜਾ ਸਖਤ ਜਾਨ ਹੈ, ਪਰ ਹਮੇਸ਼ਾ ਸਦੀਆਂ ਤੋਂ ਉਸ ਦਰਵਾਜ਼ੇ ਤੋਂ ਹੀ, ਦਰਾ ਖੈਬਰ ਤੋਂ ਹੀ ਹਮਲਾਵਰ ਆਉਂਦੇ ਰਹੇ। ਔਰ ਇਹ ਰਿਮਾਰਕੇਬਲ ਹੈ ਕਿ 1979 ਚ ਸੋਵੀਅਤ ਯੂਨੀਅਨ ਆਕੂਪਾਈ ਕਰਦਾ ਹੈ ਅਫਗਾਨਿਸਤਾਨ ਨੂੰ, ਲਗਭਗ 1999 ਤੱਕ ਪਹੁੰਚਦੇ ਆ। ਜਿਹੜੀ ਲੜਾਈ ਦਾ ਸਭ ਤੋਂ ਜ਼ਿਆਦਾ ਬਰੰਟ ਪਾਕਿਸਤਾਨ ਨੇ ਝੱਲਿਆ, ਇਹੀ ਲੋਕ ਨੇ ਜਿਹੜੇ ਅੱਜ ਪਾਕਿਸਤਾਨ ਨੂੰ ਦਹਿਸ਼ਤਗਰਦ ਤੇ ਤਾਲਿਬਾਨ ਤੇ ਕਿਹਦੇ ਨਾਲ ਜੋੜਦੇ ਨੇ। ਇਹ ਮੁਜਾਹਿਦੀਨ, ਹੋਲੀ ਵਾਰੀਅਰ ਸ਼ਬਦ ਕਿਹਨੇ ਕਢਿਆ ਸੀ? ਇਹਨਾਂ ਨੇ ਹੀ ਸਭ ਤੋਂ ਪਹਿਲਾਂ ਇਸ ਸਾਰੇ ਕਨਸੈਪਟ ਨੂੰ ਹਵਾ ਦਿੱਤੀ। ਅਫਗਾਨ ਲੜੇ, ਪਾਕਿਸਤਾਨ ਨੇ 3 ਮਿਲੀਅਨ ਤੋਂ ਜ਼ਿਆਦਾ ਰਿਫਿਊਜੀ ਵੀ ਸਾਂਭੇ। ਇੱਥੇ ਤੁਸੀਂ ਹਾਲ ਦੇਖੋ ਰੋਹਿੰਗਿਆ ਮੁਸਲਮਾਨਾਂ ਦਾ ਹਾਲ, ਇੰਡੀਆ ਨੇ ਕੀ ਕੀਤਾ ਹੈ, ਬਰਮਾ 'ਚ ਕੀ ਹੋ ਰਿਹਾ ਹੈ, ਬੰਗਲਾਦੇਸ਼ 'ਚ ਜਿਹੜਾ ਉਹ ਵੀ ਉਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ। 3 ਮਿਲੀਅਨ ਛੋਟਾ ਨੰਬਰ ਨਹੀਂ ਹੈ। 10 ਸਾਲ ਤੁਸੀਂ ਉਹਨੂੰ ਰੈਜ਼ਿਸਟ ਕੀਤਾ। 9/11 ਦੀ ਅਨਫੋਰਚੂਨੇਟ ਘਟਨਾ ਹੋਈ ਜਿਹਨੂੰ ਅਸੀਂ ਕੰਡੈਮ ਕਰਦੇ ਹਾਂ। ਅਸੀਂ ਸਮਝਦੇ ਹਾਂ ਦੁਨੀਆ 'ਚ ਕਿਤੇ ਵੀ ਕਿਸੇ ਬੇਗੁਨਾਹ ਦਾ ਮਾਰਿਆ ਜਾਣਾ, ਨੋ ਮੈਟਰ ਕੀ ਰੀਜ਼ਨ ਹੋਏ, ਉਹਦੀ ਕੋਈ ਮਜ਼ਹਬ ਇਜਾਜ਼ਤ ਨਹੀਂ ਦਿੰਦਾ। ਪਰ ਉਹਦਾ ਸਭ ਤੋਂ ਜ਼ਿਆਦਾ ਬਰੰਟ ਫੇਰ ਜੇ ਪਾਕਿਸਤਾਨ ਦੀਆਂ ਬਰੂਆਂ ਤੋਂ ਲੰਘ ਕੇ ਦਹਿਸ਼ਤਗਰਦੀ ਉਹਨਾਂ ਦੇ ਘਰ ਅੰਦਰ ਆ ਵੜੀ ਤੇ ਕੌਣ ਜ਼ਿੰਮੇਵਾਰ ਹੈ? ਕਿਹਨੇ ਡਰੋਨ ਅਟੈਕ ਆਰਡਰ ਕੀਤੇ, ਕਿਹਨੇ ਲਾਂਚਿੰਗ ਪੈਡ ਬਣਾਏ,
ਕਿਹਨਾਂ ਦੇ ਕੀ ਇੰਟਰਸਟ ਨੇ, ਔਰ ਅੱਜ ਇੰਡੀਆ ਨੂੰ ਉੱਥੇ ਵਾੜਨਾ ਚਾਹੁੰਦੇ ਨੇ। ਈਰਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਅਫਗਾਨਿਸਤਾਨ ਦਾ, 6 ਕੌਂਸੂਲੇਟ ਇੰਡੀਆ ਨੇ ਖੋਲ੍ਹੇ ਹੋਏ ਨੇ। ਕਿਹੜੇ ਈਰਾਨੀ ਜਿਹੜੇ ਨੇ ਉਹ ਇੰਡੀਆ ਆਉਣ ਦੇ ਲਈ ਤੜਫ ਰਹੇ ਨੇ ਕਿ ਇੰਡੀਆ ਕੋਈ ਐਸੀ ਜੰਨਤ ਹੈ ਜਿੱਥੇ ਉਹਨਾਂ ਨੇ ਟੂਰਿਜ਼ਮ ਦੇ ਲਈ ਆਉਣਾ। ਲੇਕਿਨ ਇਹ ਸਾਰੀਆਂ ਉਹ ਸਪਾਈਂਗ ਏਜੰਸੀ ਰॉ ਦੇ ਹੈੱਡਕੁਆਰਟਰ ਨੇ। ਕੁਲਭੂਸ਼ਣ ਯਾਦਵ ਜਿਹਦਾ ਕੇਸ ਇੰਟਰਨੈਸ਼ਨਲਾਈਜ਼ ਹੋਇਆ, ਮੈਂ ਕਈ ਵਾਰ ਪਾਕਿਸਤਾਨੀ ਐਕਟਿਵਿਸਟ ਨੂੰ ਕਹਿੰਦਾ ਵੀ ਉਹ ਤਾਂ ਝੂਠ ਨੂੰ ਵੇਚ ਰਹੇ ਨੇ। ਸਮਝੌਤਾ ਐਕਸਪ੍ਰੈਸ ਰॉ ਨੇ ਕੀਤਾ, ਉਹਨਾਂ ਦਾ ਸਿਟਿੰਗ ਇੰਟੈਲੀਜੈਂਸ ਦਾ ਕਰਨਲ ਪ੍ਰੋਤ, ਉਹਨਾਂ ਦੀ ਸਾਧਵੀ ਪ੍ਰਗਿਆ ਸਬੂਤ ਨੇ। ਉਹ ਤੁਹਾਨੂੰ ਮੁੰਬਈ ਅਟੈਕ ਦੂਜੇ ਦੇ ਲਈ ਇੰਟਰਨੈਸ਼ਨਲਾਈਜ਼ ਕਰਦੇ ਨੇ। ਔਰ ਮੈਂ ਇਹਦੇ 'ਚ ਫੇਲਰ ਮੰਨਦਾ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਦੀ ਕਿ ਤੁਸੀਂ ਪ੍ਰੋਪਰ ਲੌਬਿੰਗ ਨਹੀਂ ਕਰਦੇ। ਕਦੇ ਵਾਸ਼ਿੰਗਟਨ ਆਓ, ਕਾਂਗਰਸ ਔਰ ਸੈਨੇਟ ਦੇ ਦਫ਼ਤਰਾਂ 'ਚ ਦੇਖੋ, ਤੁਹਾਨੂੰ 50 ਤੋਂ ਜ਼ਿਆਦਾ ਹਿੰਦੂਆਂ ਦੇ ਮੁੰਡੇ ਕੁੜੀਆਂ ਇੰਟਰਨਸ਼ਿਪ ਕਰਦੇ ਆ, ਮਿਲ ਜਾਣਗੇ ਉਹਨਾਂ ਦੇ। ਉਸ ਸਿਸਟਮ ਦੇ ਵਿੱਚ ਵੜੇ ਹੋਏ ਨੇ ਤੇ ਇਹ ਡਾਇਸਪੋਰਾ ਕਮਿਊਨਿਟੀ ਦੇ ਜ਼ਿੰਮੇ ਹੈ। ਜਿੱਥੇ ਤੁਸੀਂ ਫਾਈਨੈਂਸ਼ੀਅਲੀ ਪਾਕਿਸਤਾਨ ਨੂੰ ਸਟਰੋਂਗ ਕਰੋ, ਉੱਥੇ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਲੌਬੀ ਹੋਏ। ਬੇਸ਼ੱਕ ਅਸੀਂ ਵਿਦਆਊਟ ਨੇਸ਼ਨ ਲੋਕ ਹੈ, ਬਿਨਾਂ ਕਿਸੇ ਘਰ ਤੋਂ ਹੈ, ਸਾਡਾ ਕੋਈ ਮੁਲਕ ਨਹੀਂ ਲੜ ਰਹੇ, ਪਰ ਅਸੀਂ 5 ਸਾਲ ਪਹਿਲਾਂ US ਕਾਂਗਰੈਸ਼ਨਲ ਸਿੱਖ ਕਾਕਸ ਬਣਾਈ। ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਦੋਨੋਂ ਪਾਸੇ, ਡੈਮੋਕ੍ਰੈਟ ਤੇ ਰਿਪਬਲਿਕਨ। ਬੜਾ ਪਾਵਰਫੁਲ ਕਾਂਗਰਸਮੈਨ ਹੈ ਡੈਮੋਕ੍ਰੈਟਾਂ ਦਾ ਗਰਮੰਡੀ, ਯੂਬਾ ਸਿਟੀ ਕੈਲੀਫੋਰਨੀਆ, ਉਹ ਕੋ-ਚੇਅਰ ਹੈ। ਇਸੇ ਤਰ੍ਹਾਂ ਪੈਨਸਿਲਵੇਨੀਆ ਤੋਂ ਰਿਪਬਲਿਕਨ ਕੋ-ਚੇਅਰ ਹੈ। 4 ਸਾਲ ਤੋਂ ਇਹ US ਕਾਂਗਰੈਸ਼ਨਲ ਸਿੱਖ ਕਾਕਸ ਇਹ ਸਿੱਖਾਂ ਦੇ ਮੁੱਦਿਆਂ ਨੂੰ ਚੁੱਕਦੀ ਹੈ। ਸੋ ਇਹਨਾਂ ਮੁਲਕਾਂ 'ਚ ਰਹਿੰਦੇ ਇੰਟਰਨੈਸ਼ਨਲ ਲਾਅ ਦੇ ਥੱਲੇ ਕਸ਼ਮੀਰ ਦੀ ਗੱਲ ਕਰੀਏ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕਿੰਨੇ 15, 16, 17 ਰੈਜ਼ੋਲੂਸ਼ਨ ਨੇ, ਕਿਵੇਂ UN ਨੇ ਮੰਨਿਆ ਹੋਇਆ। ਔਰ ਇੱਕ ਬੜੀ ਚੰਗੀ ਗੱਲ ਹੈ ਕਿ ਪਹਿਲੀ ਵਾਰ ਇਹਨਾਂ 72 ਸਾਲਾਂ 'ਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ 51 ਪੇਜ ਦੀ ਆਈ। ਅਸੀਂ TV 84 ਦੇ ਨਾਲ ਵੀ ਜੁੜੇ ਹੋਏ ਹਾਂ ਔਰ ਮੈਂ ਕਿਹਾ ਵੀ ਇਹ ਇੱਕ ਖੁਸ਼ਕਿਸਮਤੀ ਹੈ ਵੀ ਘੱਟੋ ਘੱਟ ਇੱਕ ਮਿਡਲ ਈਸਟ ਦਾ ਚੰਗਾ ਬੰਦਾ ਹਿਊਮਨ ਰਾਈਟਸ ਦੇ ਵਿੰਗ 'ਚ ਆਇਆ। ਉਹਨੇ ਕਿਹਾ ਜੀ ਇਹਦੀ ਇਨਵੈਸਟੀਗੇਸ਼ਨ ਕਰਾਓ। ਉਹ ਰਿਪੋਰਟ ਤੁਹਾਡਾ ਲਾਂਚਿੰਗ ਪੈਡ ਹੋ ਸਕਦਾ ਹੈ। ਸਟਰੋਂਗਲੀ ਇਹਦੇ ਲਈ ਲੌਬੀ ਕਰੋ। ਔਰ ਮੈਂ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਇਸ ਗੱਲ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਕਿ ਅੱਜ ਸਿੱਖਾਂ ਔਰ ਮੁਸਲਮਾਨਾਂ ਸਾਡੇ ਦੋਵੇਂ ਪਾਸੇ ਦੇ ਪੰਜਾਬਾਂ ਦੋਨਾਂ ਮੁਲਕਾਂ 'ਚ। ਔਰ ਮੈਨੂੰ ਜਦੋਂ ਕਿਸੇ ਨੇ ਪੁੱਛਿਆ ਇੰਡੀਅਨ ਜਰਨਲਿਸਟ ਨੇ ਕਿ ਜੀ ਤੁਹਾਡਾ ਕੀ ਇੰਟਰਸਟ ਹੈ, ਤੁਸੀਂ ਪਾਕਿਸਤਾਨ ਡੇ ਤੇ ਵੀ ਜਾਂਦੇ ਹੋ ਬੜਾ, ਮੈਂ ਕਿਹਾ ਜੀ ਸਾਡੇ ਇੰਟਰਸਟ ਨੇ 47 'ਚ। ਕਹਿੰਦੇ ਫਿਰ ਕਿਉਂ ਤੁਸੀਂ ਇੱਕ ਦੂਜੇ ਦੇ ਗਾਟੇ ਲਾਏ ਨੇ? ਮੈਂ ਕਿਹਾ ਉਦੋਂ ਕਲੈਸ਼ ਸੀ, ਕਿਉਂਕਿ ਮੁਸਲਮਾਨ 9 ਕਰੋੜ ਭਾਵੇਂ ਸਨ ਪਰ ਉਹ ਫੀਅਰ ਕਰਦੇ ਸੀ ਕਿ ਅਸੀਂ 33 ਕਰੋੜ ਹਿੰਦੂਆਂ ਦੀ ਡੋਮੀਨੈਂਸ ਜੇ ਰਹੇ ਤੇ ਫਿਰ ਆਇਨ ਉਵੇਂ ਹੀ ਬਣੇਗਾ ਜਿਵੇਂ ਨਹਿਰੂ ਨੇ। ਕਾਇਦੇ ਆਜ਼ਮ ਅਖੀਰਲੇ ਪਲਾਂ ਤੱਕ ਇਸ ਕੋਸ਼ਿਸ਼ ਸਨ ਕਿ ਕੋਈ ਇਮਾਨਦਾਰ ਸੋਲੂਸ਼ਨ ਨਿਕਲੇ। ਪਰ ਜਦੋਂ ਨਹਿਰੂ ਨੇ ਪ੍ਰੈਸ ਕਾਨਫਰੰਸ ਕਰਕੇ ਕਲਕੱਤਾ 'ਚ ਕਿਹਾ ਕਿ ਜੀ ਆਇਨ ਦੇ ਵਿੱਚ ਤਾਂ ਅਸੀਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਜਿਹੜਾ ਉਹ ਕਨਸਟੀਟਿਊਸ਼ਨ ਜਿਹੜਾ ਹੈ ਉਸ ਨੂੰ ਪਾਸ ਕਰਾਂਗੇ, ਤੇ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ। ਔਰ ਜਦੋਂ ਅਸੀਂ ਦੇਖਦੇ ਹਾਂ ਆਬਜ਼ਰਵੇਸ਼ਨਸ, ਅਸੀਂ 47 ਦੀ ਆਪਣੀ ਲੀਡਰਸ਼ਿਪ ਨੂੰ ਹਮੇਸ਼ਾ ਕੋਸਦੇ ਔਰ ਉਸ ਦੇ ਲਈ ਮੈਂ ਅਕਸਰ ਸਾਡੇ ਸਿੱਖ ਪਰਸਪੈਕਟਿਵ ਤੋਂ ਇਹ ਸ਼ੇਅਰ ਅਕਸਰ ਮੈਂ दोहराता कि वो वक्त भी देखा तारीख की घड़ियों ने जब लम्हों ने खता की सदियों ने सजा पाई। साडी लीडरशिप बूझड़ सी, बिल्कुल लाल भुजक्कड़ सी। ਉਹ ਗਾਂਧੀ ਤੇ ਨਹਿਰੂ ਦੇ ਉਹ ਸਾਰੀ ਡਰਾਮੇਬਾਜ਼ੀ ਸੈਕੂਲਰਿਜ਼ਮ ਦੇ ਲਬਾਦੇ 'ਚ ਲੁਕਿਆ ਸ਼ੁੱਧ ਬਨਾਰਸੀ ਹਿੰਦੂ ਉਹਨੂੰ ਨਹੀਂ ਦੇਖ ਸਕੇ। ਤੇ ਕਾਇਦੇ ਆਜ਼ਮ ਸਪਸ਼ਟ ਸਨ ਜਦੋਂ ਉਹਨਾਂ ਕਿਹਾ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਕੋਈ ਭੁਲੇਖਾ ਨਹੀਂ ਸੀ ਕਿ ਕਿਹਦੇ ਨਾਲ ਉਹ ਡੀਲ ਕਰ ਰਹੇ ਨੇ। ਇਹ ਮੁਲਕ ਤੁਹਾਨੂੰ ਮਿਲਿਆ, ਇਸ ਦੀ ਹਿਫਾਜ਼ਤ ਕਰੋ। ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਜਦੋਂ ਮੈਂ ਲੌਬਿੰਗ ਔਰ ਦੂਸਰੇ ਦੀ ਗੱਲ ਕੀਤੀ ਹੈ, ਇਹ ਬੜਾ ਇੰਪੋਰਟੈਂਟ ਹੈ। ਅਸੀਂ ਰਿਐਕਟਿਵ ਅਪਰੋਚ ਤਾਂ ਕਰਦੇ ਹਾਂ, ਸਾਡੇ ਦੋਹਾਂ ਪੰਜਾਬਾਂ ਦੇ ਵੀ ਹਿੱਸੇ ਆਇਆ, ਹਰ ਗੱਲ ਨੂੰ ਅਸੀਂ ਰਿਐਕਟ ਕਰਦੇ ਹਾਂ, ਪਰ ਅੱਜ ਲੜਾਈਆਂ ਪ੍ਰੋਐਕਟਿਵ ਅਪਰੋਚ ਦੇ ਨਾਲ ਜਿੱਤੀਆਂ ਜਾਂਦੀਆਂ ਨੇ। ਪ੍ਰੋਐਕਟਿਵ ਇਹ ਹੈ ਬੱਚਿਆਂ ਨੂੰ ਜਿੱਥੇ ਤੁਸੀਂ ਡਾਕਟਰ ਬਣਾਉਂਦੇ ਹੋ, ਇੰਜੀਨੀਅਰ ਬਣਾਉਂਦੇ ਹੋ, ਵਕੀਲ ਬਣਾਓ, ਪੋਲੀਟੀਕਲ ਸਾਇੰਸ ਦੇ ਵਿੱਚ ਲਿਆਓ, ਜਰਨਲਿਸਟ ਬਣਾਓ, ਤਾਂ ਕਿ ਸਿਸਟਮ ਦੇ ਵਿੱਚ ਉਹ ਵੜਨ ਤੇ ਅਲਟੀਮੇਟਲੀ ਆਪਣੇ ਹੱਕਾਂ ਦੀ ਗੱਲ ਕਰਨ।
ਅਸੀਂ ਉਹਨਾਂ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਜਿਹੜੇ ਖੜੇ ਨੇ ਆਜ਼ਾਦੀ ਦੇ ਲਈ, ਜਿਹੜੇ ਜੂਝ ਰਹੇ ਨੇ, ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਉਹਨਾਂ ਉਹ ਮੇਰੇ ਲਈ ਵੀ ਪ੍ਰੇਰਨਾ ਨੇ। ਮੈਂ ਜਦੋਂ ਦੇਖਦਾ ਪੈਲਟ ਗਨਸ ਨਾਲ ਅੰਨੇ ਹੋਏ ਬੱਚੇ ਨਬੀਨੇ ਬਣਾਏ ਹੋਏ ਔਰ ਕਿਸ ਅੰਦਾਜ਼ ਦੇ ਵਿੱਚ, ਇਹਦੇ ਬਾਵਜੂਦ ਜਦੋਂ ਹੀ ਉਹਨਾਂ ਦੇ ਜੁਝਾਰੂਆਂ ਨੂੰ ਘੇਰਾ ਪੈਂਦਾ ਹੈ, ਘਰਾਂ ਚੋਂ ਬੱਚੇ ਨਿਕਲ ਆਉਂਦੇ ਨੇ, ਗੋਲੀਆਂ ਖਾਂਦੇ ਨੇ, ਟੈਂਕਾਂ ਸਾਹਮਣੇ ਖਲੋਂਦੇ ਨੇ। ਔਰ ਇਹ ਗੱਲ ਯਾਦ ਦਹਾਨੀ ਕਰਵਾਉਂਦੀ ਹੈ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਤੁਹਾਡੇ ਕੋਲ ਆਜ਼ਾਦੀ ਹੈ, ਇਸ ਨੂੰ ਸੰਭਾਲ ਲਓ, ਇਸ ਨੂੰ ਮਜ਼ਬੂਤ ਬਣਾਓ। ਪਾਕਿਸਤਾਨ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਯੂਨੀਕ ਮੁਲਕ ਹੈ। ਤੁਹਾਡੇ ਕੋਲ ਸਾਰੇ ਰਿਸੋਰਸਿਸ ਨੇ ਔਰ ਸਭ ਤੋਂ ਵੱਡਾ ਰਿਸੋਰਸ ਤੁਹਾਡਾ ਡਾਇਸਪੋਰਾ ਕਮਿਊਨਿਟੀ ਹੈ। ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਰਾਜਾ ਰਜ਼ਾਕ ਜੀ, ਪਾਕਿਸਤਾਨ ਅਮਰੀਕਨ ਥਿੰਕ ਟੈਂਕ ਔਰ ਹੋਰ ਸਾਡੇ ਸਰਦਾਰ ਸਾਹਿਬ ਸਵਾਰ ਖਾਨ ਜੀ, ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ। ਔਰ ਇਹ ਗੱਲ ਮੈਂ ਕਨਕਲੂਜਨ ਦੇ ਵਿੱਚ ਕਹਿ ਦਿਆਂ ਕਿ ਜਿਵੇਂ ਬੈਂਜਾਮਿਨ ਫਰੈਂਕਲਿਨ ਅਮਰੀਕਨ ਪ੍ਰੈਜ਼ੀਡੈਂਟ ਦੀ ਇੱਕ ਕੋਟ ਹੈ ਕਿ ਵੀ ਆਲ ਸ਼ੁੱਡ ਹੈਂਗ ਟੁਗੇਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਇਹ ਸਾਡੇ ਲਈ ਇਕੱਠੇ ਹੋਣ ਦਾ ਵੇਲਾ ਹੈ, ਇਕੱਠੇ होने की लोड़ है। बहुत बहुत मुबारक। बहुत बहुत शुक्रिया डॉक्टर साहब। सबसे पहले फोर्थ पिलर के फरूक मिर्ज़ा साहब, इन्होंने कोई नज़म लिखी है तो वो पढ़ना चाहते थे, तो फरूक मिर्ज़ा साहब। मैं एक छोटा सा एक मिली नगमा है वो मैं आपको सुनाता हूँ। ऐ वतन के सजीले जवानों, ऐ वतन के सजीले जवानों, मेरे नगमे तुम्हारे लिए हैं, मेरे नगमे तुम्हारे लिए हैं। ऐ वतन के सजीले जवानों, ऐ वतन के सजीले जवानों, सरफरोशी है ईमान तुम्हारा, सरहदों के पेशकार हो तुम, जो हिफाजत करे सरहदों की, वो फलक बोस दीवार हो तुम। ऐ शुजाअत की जिंदा निशानों, मेरे नगमे तुम्हारे लिए हैं, मेरे नगमे तुम्हारे लिए हैं। ऐ वतन के सजीले जवानों, ऐ वतन के सजीले जवानों, पाकिस्तान जिंदाबाद। On Pakistan Day, I would congratulate every one of you, ladies and gentlemen. My speech will be very, very brief, just to add something. Pakistan is the only country in the world where it is giving constitutional rights to minority and giving them representation according to its population. That's the only country in the world, and that no other country can say that. So it means that our religion is telling us that we must recognize those who are in majority. Secondly, what happened to Sardaji religion and constitution? In Indian constitution, Hindu Sikhism or Sikh religion is amalgamated into Hindu religion. If I am right, Amarjit Singh said, I am right. In Islam, we cannot. In Pakistan, you cannot do that. That credit goes to Pakistan. Third thing is,
that in Kashmir, now since they have relationship with Israel, they are adopting the same recipe of Panditi recipe, I call it, that they are trying to dilute the population of Kashmiri in Kashmir, which should never be allowed, because they use that formula, their recipe in Israel with some success, so they are trying that in Kashmir. So we must stand together to fight that disease, I would call it disease, of Panditi disease, which is polluting South Asia, and the peaceful atmosphere would be disturbed further if we don't stop them from doing whatever. I would say once again, Pakistan Zindabad, Pakistan Pahindabad. बहुत शुक्रिया डॉक्टर साहब। अब शेख तोकीर साहब जी, बिस्मिल्लाह, आप आए। जी अस्सलाम वालेकुम ख्वातीन व हज़रात, सबसे पहले तो आप सबको मैं यौम आज़ादी की 14 अगस्त की बहुत बहुत मुबारकबाद देता हूँ। जैसे अभी डॉक्टर अमरजीत साहब ने कहा, आज़ादी से बढ़कर कुछ भी नहीं, और उस मुल्क से उन लोगों से जाके पूछें आज़ादी की कदर जो इस वक्त जैसे कश्मीर है, फ़लस्तीन है, वो आपको बताएंगे आज़ादी होती क्या है। हम सबको एक अपने पाकिस्तान की आज़ादी पे मिलजुल कर इंतहाई जोश व खरोश से ये दिन मनाना चाहिए। और मैं राजा रज़ाक साहब को बहुत बहुत मुबारकबाद देता हूँ कि वो हर साल, अब इन्होंने रिसेंटली पिछले 2 सालों से काम शुरू किया है, और यहाँ हडसन रिवर के किनारे इंतहाई बहुत ही बेहतरीन एक व्यू है, उसके दरमियान ये पाकिस्तान का झंडा बुलंद कर रहे हैं, और अल्लाह ताला ने इनकी काविशों में हमेशा कामयाब करे। बहुत शुक्रिया। पाकिस्तान जिंदाबाद।